ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ ਵੈਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰਜ਼ਨੋ, GN ਲਈ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ, ਜਿਹਦੇ ਤੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਖਬਰ ਜੁੜੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ। ਮੁੱਖ ਮੰਤਰੀ ਮਾਨ ਸਾਹਿਬ ਦੇ ਝੰਡਾ ਫਹਿਰਾਉਣ ਦੀ ਜਗ੍ਹਾ ਬਦਲੀ ਗਈ ਹੈ ਤੇ ਇਹਦੇ ਤੇ ਹੁਣ ਸਵਾਲ ਖੜੇ ਹੋ ਰਹੇ ਨੇ ਜੀ। ਦੇਖੋ ਪ੍ਰਵੀਨ ਜੀ, ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਧਮਕੀ ਭਰਿਆ ਸੰਦੇਸ਼ ਜਿਹੜਾ ਵਾਇਰਲ ਹੁੰਦਾ ਹੈ ਜੀ, ਤੇ ਮਤਲਬ ਕਿ ਉਹਦੇ ਵਿੱਚ ਜੋ ਹਸ਼ਰ ਬੇਅੰਤ ਸਿੰਘ ਦਾ ਕੀਤਾ ਗਿਆ ਵੈਸਾ ਹੀ ਹਸ਼ਰ ਦਾ ਜ਼ਿਕਰ ਹੋਇਆ ਜੀ। ਉਸ ਤੋਂ ਬਾਅਦ ਖਬਰ ਕੀ ਆ ਜਾਂਦੀ ਹੈ ਇਤਫਾਕ, ਗੁਰਪਤਵੰਤ ਸਿੰਘ ਪੰਨੂ ਤੁਹਾਨੂੰ ਪਤਾ ਪਹਿਲਾਂ ਵੀ ਇਸ ਤਰ੍ਹਾਂ ਦੇ ਸੰਦੇਸ਼ ਤੇ ਦਿੰਦਾ ਰਹਿੰਦਾ ਹੈ। ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਇੱਥੇ ਜੋ ਨਿਸ਼ਚਿਤ ਕੀਤੀ ਗਈ ਸੀ ਜਗ੍ਹਾ, ਨਿਸ਼ਚਿਤ ਜਿਸ ਤਰ੍ਹਾਂ ਦੀ ਜਗ੍ਹਾ ਕੀਤੀ ਗਈ ਸੀਗੀ ਫਰੀਦਕੋਟ ਦੇ ਵਿੱਚ ਝੰਡਾ ਫਹਿਰਾਉਣ ਵਾਸਤੇ, ਤਾਂ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਤੋਂ ਬਾਅਦ ਅਚਨਚੇਤੀ ਇਹ ਖਬਰ ਆਉਂਦੀ ਹੈ ਕਿ ਬਈ ਜੋ ਵੈਨਿਊ ਆ ਜਿੱਥੇ ਮੁੱਖ ਮੰਤਰੀ ਨੇ ਜਾ ਕੇ ਝੰਡਾ, ਕਿਉਂਕਿ ਦੇਖੋ ਰਾਜ ਪੱਧਰੀ ਸਮਾਗਮ ਉਹੀ ਹੁੰਦਾ ਜਿੱਥੇ ਮੁੱਖ ਮੰਤਰੀ ਜਾਂਦਾ। ਹਾਂਜੀ। ਤਾਂ ਇਹਨਾਂ ਨੇ ਉਹ ਜਿਹੜਾ ਰਾਜ ਪੱਧਰੀ ਵੈਨਿਊ ਕਹਿ ਲਓ ਜਾਂ ਮੁੱਖ ਮੰਤਰੀ ਦਾ ਝੰਡਾ ਫਹਿਰਾਉਣ ਵਾਲਾ, ਉਹ ਬਦਲ ਕੇ ਮੁਹਾਲੀ ਕਰ ਦਿੱਤਾ। ਉਹਦੇ ਬਾਅਦ ਫਿਰ ਕੁਝ ਕੁ ਮਿੰਟਾਂ ਬਾਅਦ ਕਹਿ ਲਓ ਜਾਂ ਕੁਝ ਘੰਟਿਆਂ ਬਾਅਦ ਕਹਿ ਲਓ ਕਿ ਇਹ ਖਬਰ ਆ ਜਾਂਦੀ ਹੈ ਕਿ ਮੁਹਾਲੀ ਬਦਲ ਕੇ ਪਟਿਆਲਾ ਕਰ ਦਿੱਤਾ ਹੈ। ਦੇਖੋ ਗੱਲ ਪ੍ਰਵੀਨ ਜੀ ਇਹ ਆ ਕਿ ਆਮ ਬੰਦਿਆਂ 'ਚ ਮੈਸੇਜ ਆਈ ਹੋ ਗਿਆ ਕਿ ਬਈ ਜਿਵੇਂ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕੀਤਾ ਤਾਂ ਇਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਆ। ਤਾਂ ਕਰਕੇ ਵੈਸੇ ਵੀ ਤੁਹਾਨੂੰ ਯਾਦ ਹੋਣਾ ਪਿਛਲਾ ਜਿਹੜਾ ਸੁਤੰਤਰ ਦਿਹਾੜੇ ਦਾ ਇਹਨਾਂ ਦਾ ਭਾਸ਼ਣ ਸੀ ਉਹ ਇੱਕ ਬੁਲਟ ਪ੍ਰੂਫ ਕੈਬਨ ਦੇ ਵਿੱਚ ਸੀਗਾ। ਹਾਂਜੀ ਹਾਂਜੀ। ਲੋਕਾਂ ਨੇ ਉਸ ਵੇਲੇ ਵੀ ਬੜਾ ਟਰੋਲ ਕੀਤਾ ਕਿ ਬੜੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ। ਅੱਜ ਹੁਣ ਕਿਸ ਤਰ੍ਹਾਂ ਕੱਚ ਦੇ ਪਿੰਜਰੇ 'ਚ ਵੜ ਕੇ ਆਜ਼ਾਦੀ ਦਿਹਾੜੇ ਦੀ ਤੁਸੀਂ ਸਪੀਚ ਦੇ ਰਹੇ। ਚਲੋ ਉਹ ਜਿੱਦਾਂ ਕਹਿ ਲਓ ਵੀ ਮੁੱਖ ਮੰਤਰੀ ਦੀ ਸਿਕਿਉਰਿਟੀ ਦਾ ਮਸਲਾ, ਮੈਂ ਉਹਦੇ ਤੇ ਕੋਈ ਟੀਕਾ ਟਿੱਪਣੀ ਨਹੀਂ ਕਰੂੰਗਾ ਜੀ, ਕਿਉਂਕਿ ਮੁੱਖ ਮੰਤਰੀ ਕੋਈ ਵੀ ਹੋਵੇ, ਮੁੱਖ ਮੰਤਰੀ ਦਾ ਉਹਦਾ ਜਿਹੜਾ ਮਹੱਤਵਪੂਰਨ ਹੁੰਦਾ ਹੈ। ਪਰ ਅੱਜ ਜੋ ਇਹ ਗੱਲਾਂ ਚੱਲੀਆਂ ਨੇ ਇਹਦੇ ਵਿੱਚ ਦੇਖੋ ਪ੍ਰਵੀਨ ਜੀ, ਜਿਹੜੀ ਗੱਲ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਤੇ, ਉਹ ਤੇ ਲੋਕ ਕਹਿ ਰਹੇ ਆ ਕਿ ਇਹਨਾਂ ਨੇ ਡਰਦਿਆਂ ਮੁਹਾਲੀ ਕੀਤਾ, ਮੁਹਾਲੀ ਤੋਂ ਡਰਦਿਆਂ ਫਿਰ ਇਹਨਾਂ ਨੇ ਕਰ ਦਿੱਤਾ ਪਟਿਆਲਾ। ਪਰ ਸਰਕਾਰ ਦਾ ਕੋਈ ਇਹਦੇ 'ਚ ਸਿੱਧੇ ਤੌਰ ਤੇ ਪੱਖ ਤੇ ਹੈ ਨਹੀਂ। ਪਰ ਜਦੋਂ ਅਸੀਂ ਕੁਝ ਅਫਸਰਾਂ ਦਾ ਮੂੰਹ ਸੁੰਘਿਆ, ਉਹ ਕਹਿੰਦੇ ਕਿ ਦੇਖੋ ਜੀ ਗੱਲ ਤੁਹਾਨੂੰ ਵਿਚਲੀ ਅਸੀਂ ਦੱਸ ਦਿੰਦੇ ਆ ਕਿ ਬਈ ਦਰਅਸਲ ਧਮਕੀਆਂ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੇ ਹਰੇਕ ਸਾਲ ਜਾਂ ਦਿਨ ਦਿਹਾੜੇ ਦਾ ਕੰਮ ਆ, ਇਹ ਵੈਸੇ ਕੋਈ ਕਾਰਨ ਨਹੀਂ। ਉਹ ਕਹਿੰਦੇ ਕਿ ਐਕਚੁਅਲ 'ਚ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਅੱਜ ਕੱਲ ਕੰਪੇਨ ਤੇ ਨੇ, ਉਹਨਾਂ ਦੀ ਮੰਗ ਬੜੀ ਆ। ਮੈਂ ਕਿਹਾ ਜਿੱਦਾਂ ਫਿਲਮੀ ਐਕਟਰਾਂ ਦੀ ਮੰਗ ਹੁੰਦੀ ਆ, ਇਹਨਾਂ ਦੀ ਵੀ ਕੁਝ ਖਾਸ ਮੌਕਿਆਂ ਤੇ ਕੁਝ ਖਾਸ ਚੁਟਕਲੇ ਲਤੀਫੇ ਤੇ ਕੁਝ
ਗੱਪਬਾਜ਼ੀ ਲਈ ਇਹਨਾਂ ਦੀ ਵੀ ਬੜੀ ਡਿਮਾਂਡ ਹੋ ਜਾਂਦੀ ਆ। ਬਿਲਕੁਲ ਸਹੀ ਆ ਗੱਲ। ਤੇ ਕਈ ਵਾਰ ਇਹ ਹੁੰਦਾ ਕਿ ਚੰਗੇ ਚੱਲ ਚੁੱਕੇ ਜਿਹੜੇ ਹੀਰੋ ਹੁੰਦੇ ਆ, ਪ੍ਰੋਡਿਊਸਰ ਉਹਨਾਂ ਨੂੰ ਪੁੱਛ ਕੇ ਫਿਲਮ ਦੀਆਂ ਡੇਟਾ ਰੱਖਦੇ ਆ ਕਿ ਤੁਸੀਂ ਇਹਨਾਂ ਤਰੀਕਾਂ ਤੇ ਵਿਹਲੇ ਹੋ ਜਾਓਗੇ, ਅਸੀਂ ਸ਼ੂਟ ਕਰ ਲਈਏ। ਕਈ ਵਾਰ ਐਸੀ ਡਿਮਾਂਡ ਹੋ ਜਾਂਦੀ ਹੈ ਨਾ ਮਾਰਕੀਟ 'ਚ। ਜੀ ਜੀ। ਤਾਂ ਹੁਣ ਮਸਲਾ ਜਿਹੜਾ ਇਹ ਹੈ ਸ਼ਿੰਦਾ ਜੀ, ਸੌਰੀ ਪ੍ਰਵੀਨ ਜੀ, ਕਿ ਜੇ ਇਸ ਪੱਖ ਨੂੰ ਮੰਨ ਲਈਏ ਕਿ ਦੇਖੋ ਇੱਕ ਤੇ ਜਿਹੜਾ ਮੁਹਾਲੀ ਹੈ ਉਹ ਦਿੱਲੀ ਤੋਂ ਦੂਰ ਸੀ ਕਿਉਂਕਿ ਇਹਨਾਂ ਨੇ ਤੱਤ-ਫੱਟ ਦਿੱਲੀ ਪਹੁੰਚਣਾ ਸੀ। ਦੂਸਰੇ ਪਾਸੇ ਇਹਨਾਂ ਨੇ ਫਰੀਦਕੋਟ 'ਚ ਜਾਣਾ ਹੋਵੇ ਤੇ ਫਰੀਦਕੋਟ ਖਾਸਾ ਦੂਰ ਪੈ ਜਾਂਦਾ ਹੈ। ਮੈਂ ਸਰ ਇਸ ਮਤਲਬ ਕਿ ਤਰਕ ਨੂੰ ਸੁਣਿਆ ਜ਼ਰੂਰ ਹੈ, ਪਰ ਠੀਕ ਹੈ, ਤਰਕ ਆਪਣੀ ਜਗ੍ਹਾ ਹੋ ਸਕਦਾ ਕਿ ਇਹਨਾਂ ਨੇ ਜਲਦੀ ਦਿੱਲੀ ਮੁੜਨਾ ਸੀ ਤੇ ਦਿੱਲੀ 'ਚ ਪਹੁੰਚਣ ਲਈ ਸਭ ਤੋਂ ਜਿਹੜਾ ਛੋਟਾ ਰਸਤਾ ਹੈ ਉਹ ਪਟਿਆਲਾ ਹੀ ਆ ਕਿ ਪਟਿਆਲੇ ਨੂੰ ਟੱਚ ਮਾਰ ਕੇ ਮੁੜ ਜਾ। ਚਲੋ ਇਸ ਗੱਲ ਨੂੰ ਮੰਨ ਲਿਆ ਜੀ। ਪਰ ਪ੍ਰਵੀਨ ਜੀ ਜਦੋਂ ਇਸ ਤਰ੍ਹਾਂ ਦੀ ਹਾਲਤ ਹੋਵੇ, ਜਿਸ ਤਰ੍ਹਾਂ ਦੀ ਆਪਾਂ ਹੁਣ ਦੇਖ ਰਹੇ ਹਾਂ ਪੰਜਾਬ 'ਚ, ਕਿ ਸਾਡੇ ਇਹ ਸੰਘੋਂ ਗੱਲ ਲੈਣ ਵਾਲੀ ਹੈਗੀ ਆ ਕਿ ਜਦੋਂ ਸਾਹਮਣੇ ਤੋਂ ਤੁਹਾਨੂੰ ਫਿਰ ਲਲਕਾਰਾ ਵੱਜ ਰਿਹਾ ਹੋਵੇ ਤੇ ਕੀ 50-100 ਕਿਲੋਮੀਟਰ ਮੁੱਖ ਮੰਤਰੀ ਦੇ ਕਾਫਲੇ ਨੂੰ ਵੀ ਕੁਝ ਦੂਰ ਹੈ ਜੀ। ਨਹੀਂ, ਜਹਾਜ਼ ਤੁਸੀਂ ਲਈ ਫਿਰਦੇ ਜੇ ਉਤਰਾ ਤੇ ਕਦੀ ਕਿਤੇ ਘਰੇ ਬਿੰਦ ਨਾ ਠਹਿਰਦਾ ਵੇ, ਕਦੇ ਬੰਬੇ ਕਦੇ ਗੁਹਾਟੀ। ਤੁਹਾਡਾ ਹਾਲ ਤੇ ਉਸ ਤੋਂ ਵੀ ਗਾਂ ਗਿਆ ਗੁਜ਼ਰਿਆ ਹੈ ਕਿ ਬਈ ਡਰਾਈਵਰ ਤੇ ਫੇਰ ਵੀ 4 ਦਿਨ ਘਰੇ ਲਾ ਜਾਂਦੇ ਸੀ ਗੁਹਾਟੀ ਨੂੰ ਚੱਲਣ ਵਾਲੇ। ਤੁਹਾਡਾ ਤੇ ਕਈ ਵਾਰ ਲੱਭਣਾ ਪੈਂਦਾ ਕਿ ਬਈ 4 ਮਹੀਨਿਆਂ 'ਚ ਸਟੇ ਕਿੰਨਾ ਘਰੇ ਇੱਥੇ ਪੰਜਾਬ ਦੇ ਵਿੱਚ। ਮਤਲਬ ਕਿ ਗੱਲ ਜਿਹੜੀ ਹੈ ਨਾ ਉਹ ਇਹ ਆ ਕਿ ਕੋਈ ਵੇਲਾ ਐਸਾ ਹੁੰਦਾ ਹੈ ਪ੍ਰਵੀਨ ਜੀ ਕਿ ਜਦੋਂ ਤੁਸੀਂ ਸਾਬਤ ਕਰਨਾ ਹੁੰਦਾ ਹੈ ਖੁਦ ਨੂੰ। ਬਿਲਕੁਲ ਸਹੀ। ਤਾਂ ਤੁਸੀਂ ਤੇ ਆਪਣੇ ਆਪ ਨੂੰ ਡਰਪੋਕ ਬਣਾ ਕੇ ਪੇਸ਼ ਕਰ ਦਿੱਤਾ। ਮੈਸੇਜ ਗਿਆ ਇਹ, ਚਾਹੇ ਮੈਂ ਉਸ ਤਰਕ ਦੇ ਨਾਲ ਅਸਹਿਮਤ ਨਹੀਂ ਹੋ ਸਕਦਾ 100%, ਮੈਂ ਸ਼ੱਕ ਕਰ ਸਕਦਾ ਉਸ ਤਰਕ ਤੇ। ਉਸ ਤਰਕ 'ਚ ਵੀ ਵਜ਼ਨ ਤੇ ਹੈਗਾ ਨਾ ਕਿ ਜੀ ਟਾਈਮ ਬਚ ਜਾਏਗਾ, ਪਰ ਸਰ ਟਾਈਮਿੰਗ ਦੀ ਤਾਂ ਗੱਲ ਹੈ ਨਾ। ਲੋਕ ਅੱਗੇ ਤਰਾ ਜਿਸ ਸਟੇਟ ਦੇ ਕਰ ਰਹੇ ਨੇ, ਜਿਸ ਸਟੇਟ ਦੀ ਪੁਲਿਸ ਸੇਫ ਮਹਿਸੂਸ ਨਹੀਂ ਕਰਦੀ, ਉਸ ਸਟੇਟ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਤੋਂ ਬਾਅਦ 2 ਵਾਰੀ ਝੰਡਾ ਫਹਿਰਾਉਣ ਦੀ ਜਗ੍ਹਾ ਬਦਲ ਜਾਏ, ਇਹਦਾ ਮੈਸੇਜ ਕੀ ਹੈ? ਚਾਹੇ ਹੁਣ ਤੁਸੀਂ ਕੁਝ ਵੀ ਦਿਓ, ਕਾਰਨ ਕੁਝ ਵੀ ਦਿਓ, ਤੇ ਉਹਨਾਂ ਨਾਲ ਕੁਝ ਹੱਦ ਤੱਕ ਸਹਿਮਤੀ ਵੀ ਹੋ ਸਕਦੀ, ਪਰ ਗੱਲ ਤੇ ਮੈਸੇਜ ਦੀ ਹੈ ਨਾ ਪ੍ਰਵੀਨ ਜੀ। ਓਵਰਆਲ ਮੈਸੇਜ ਕਿਸ ਤਰ੍ਹਾਂ ਦਾ ਜਾਂਦਾ ਕਿਸੇ ਐਕਸ਼ਨ ਦਾ, ਕਿਸੇ ਤੁਹਾਡੇ ਫੈਸਲੇ ਦਾ? ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਡਰਪੋਕ ਬੁਜ਼ਦਲੀ ਵਾਲਾ ਹੀ ਮੈਸੇਜ ਗਿਆ, ਮੈਂ ਸਮਝਾਂਗਾ ਕਿ ਤੁਸੀਂ ਦੇਖੋ ਨਾ ਕਿ ਹੁਣ ਇਹਨਾਂ ਦੇ ਉੱਤੇ ਆਤਸ਼ੀ ਨੇ ਜਿਹੜਾ ਅੱਜ ਬਿਆਨ ਦਿੱਤਾ ਹੈ ਕਿ ਪ੍ਰਵੀਨ ਜੀ ਬਤੌਰ ਇੱਕ ਨੇਤਾ ਸਿਆਸਤਦਾਨ ਉਹ ਸ਼ੋਭਦਾ ਹੈ ਇਹਨਾਂ ਨੂੰ। ਇਹ ਕਹਿੰਦੇ ਜੀ ਦਿੱਲੀ ਪੁਲਿਸ ਤੇ ਭਾਜਪਾ ਅਰਵਿੰਦ ਕੇਜਰੀਵਾਲ ਦੀ ਜਾਨ ਲੈਣਾ ਚਾਹੁੰਦੇ। ਸਰ ਜਿਹੜੀ ਸੁਰੱਖਿਆ ਛਤਰੀ ਦੇ ਹੇਠ ਕੇਜਰੀਵਾਲ ਸਾਹਿਬ ਦਾ ਪਰਿਵਾਰ ਰਹਿ ਰਿਹਾ, ਜਿਹਦੇ ਜਵਾਨ ਦਿਨ ਰਾਤ ਹਿਫਾਜ਼ਤ ਕਰ ਰਹੇ ਨੇ ਉਹਨਾਂ ਦੀ, ਠੀਕ ਹੈ ਕਈ ਵਾਰ ਕੁਤਾਹੀ ਹੋ ਜਾਂਦੀ ਹੈ ਸੁਰੱਖਿਆ, ਜਿੱਥੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕ ਗਿਆ ਸਾਹਿਬ, ਹੋ ਜਾਂਦੀ ਹੈ, ਪਰ ਕੀ ਉਹਨਾਂ ਤੇ ਬੀਤਦੀ ਹੋਏਗੀ ਜਿਹੜੇ ਦਿਨ ਰਾਤ ਸੌਂਦੇ ਨਹੀਂ? ਤੁਸੀਂ ਅੱਜ ਉਹ ਸਾਰੀ ਪੁਲਿਸ ਦਾ ਹੀ ਜ਼ਿਕਰ ਕਰ ਦਿੱਤਾ ਕਿ ਸਾਜ਼ਿਸ਼ ਸ਼ਾਮਲ ਹੈ, ਤੇ ਜੇ ਕੁਝ ਤੁਹਾਡੇ ਕੋਲ ਐਵੀਡੈਂਸ ਨੇ ਤੁਸੀਂ ਸੁਪਰੀਮ ਕੋਰਟ 'ਚ ਕਿਉਂ ਨਹੀਂ ਰੱਖਦੇ? ਤੁਹਾਨੂੰ Z+ ਸਿਕਿਉਰਿਟੀ ਦਿੱਤੀ ਹੈ ਉਹਨਾਂ ਨੇ, 78 ਬੰਦੇ ਚੱਲਦੇ ਨੇ ਨਾਮ ਉਹਨਾਂ ਦੇ ਵਿੱਚ, ਸਪੈਸ਼ਲ ਕਮਾਂਡੋ, ਤੇ ਤੁਸੀਂ ਅੱਜ ਕਹਿ ਦਿੱਤਾ ਸਿਰਫ ਇੱਕ ਸਿਆਸਤ ਵਾਸਤੇ। ਹੌਲੇ ਦਰਜੇ ਦੀ ਰਾਜਨੀਤੀ ਆ ਇਹ। ਤਾਂ ਮਤਲਬ ਕਿ ਇਹੀ ਚੀਜ਼ ਤੁਹਾਨੂੰ ਵੱਡਾ ਬਣਾਉਂਦਾ। ਅੱਛਾ ਇੱਕ ਚੀਜ਼ ਹੋਰ ਚਲੋ ਐਡ ਕਰ ਲੈਂਦੇ ਹਾਂ, ਹੁਣੇ ਮੈਂ ਆਪਦੇ ਪੇਜ ਤੇ ਪੋਸਟ ਵੀ ਕਰ ਰਿਹਾ ਸੀਗਾ, ਪਤਾ ਨਹੀਂ ਹੋਇਆ ਕਿ ਨਹੀਂ। ਪ੍ਰਵੀਨ ਜੀ ਰਜਿੰਦਰਾ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਚੱਲਦੇ ਆਪਰੇਸ਼ਨ ਦੇ ਵਿੱਚ ਲਾਈਟ ਚਲੀ ਜਾਂਦੀ ਹੈ। ਡਾਕਟਰ ਵੀਡੀਓ ਬਣਾ ਕੇ ਤੇ ਹਾਲ ਪਾਰਿਆ ਕਰਦੇ ਆ ਕਿ ਵੇਖੋ ਜੀ ਅਸੀਂ ਹੁਣ ਕਰੀਏ ਕੀ। ਤਾਂ ਕਮਾਲ ਦੀ ਗੱਲ ਹੈ ਕਿ ਜਿਹੜੇ ਸਿਹਤ ਮੰਤਰੀ ਆ ਡਾਕਟਰ ਬਲਬੀਰ ਸਿੰਘ ਜੀ, ਖੁਦ ਡਾਕਟਰ ਨੇ, ਮੈਂ ਉਹਨਾਂ ਨੂੰ ਬਹੁਤ ਸਿਆਣਾ, ਮੈਂ ਬਹੁਤ ਪਰਸਨਲੀ ਰਿਗਾਰਡ ਕਰਦਾ, ਬਹੁਤ ਤੁਹਾਨੂੰ ਪਤਾ ਨਾ ਬਹੁਤ ਸਹਿਜਤਾ ਦੇ ਨਾਲ, ਸ਼ਾਲੀਨਤਾ ਦੇ ਨਾਲ ਬੋਲਣ ਵਾਲੇ ਵਿਅਕਤੀ ਨੇ।
ਪਰ ਉਹਨਾਂ ਨੇ ਜੋ ਸਫਾਈ ਦਿੱਤੀ ਉਹ ਦੇਖੋ। ਹੂੰ, ਉਹ ਕਹਿੰਦੇ ਜੀ ਮਰੀਜ਼ ਦਾ ਆਪਰੇਸ਼ਨ ਬਿਲਕੁਲ ਠੀਕ ਹੋ ਗਿਆ, ਮੇਰੀ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ, ਮੈਡੀਕਲ ਸੁਪਰਡੈਂਟ ਨਾਲ ਗੱਲ ਹੋਈ, ਉਹ ਤੇ ਲੈਟ ਨੇ ਮਾੜਾ ਜਿਹਾ ਝਮੱਕਾ ਮਾਰਿਆ ਸੀ ਤੇ ਬਸ ਉਹ ਜੂਨੀਅਰ ਡਾਕਟਰ ਘਬਰਾ ਗਿਆ, ਉਹਨੇ ਬਣਾ ਕੇ ਵੀਡੀਓ ਪਾ ਦਿੱਤਾ। ਸਭ ਜੇ ਝਮੱਕਾ ਮਾਰਿਆ ਹੁੰਦਾ ਹੂੰ, ਤੇ ਜਿਹੜੇ ਨਾਲ ਦੇ ਡਾਕਟਰ ਸੀਗੇ ਜੀ, ਜਦ ਵੀਡੀਓ ਬਣ ਰਹੀ ਸੀ, ਅਪਲੋਡ ਹੋ ਰਹੀ ਸੀ, ਉਹਨਾਂ ਨੇ ਨਾ ਰੋਕਿਆ ਹੋਏਗਾ। ਹੂੰ, ਇਹ ਲਾਈਟ ਤਾਂ ਦੇਖੋ, ਕਾਮਨ ਸੈਂਸ ਦੀ ਗੱਲ ਦੇਖੋ, ਜੀ, ਮਤਲਬ ਕਿ ਕੀ ਇੰਨੀ ਕਿਸੇ ਦੀ ਤਰਕ ਬੁੱਧੀ ਕੰਮ ਨਹੀਂ ਕਰਦੀ ਹੂੰ, ਕਿ ਜੇ ਝਮੱਕਾ ਵੱਜਿਆ, ਫਰਜ਼ ਕਰੋ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ, ਹਾਂਜੀ, ਹਾਂਜੀ, ਲਾਈਟ ਗਈ ਤੇ ਆ ਗਈ, ਸਮਝ ਲਓ ਇੰਨੇ ਚ, ਤਾਂ ਉਸ ਚੀਜ਼ ਦਾ ਫਰਕ ਹੈ ਨਾ। ਮੈਂ ਤਾਂ ਗੱਲ ਹੀ ਨਹੀਂ ਕਰੂੰਗਾ, ਹੂੰ, ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ। ਜੀ, ਜੀ, ਤੇ ਜੇ ਮੰਨ ਲਓ ਇੰਨੀ ਗਰਮੀ ਆ, ਬੁਰਾ ਹਾਲ ਆ, ਲਾਈਟ ਚਲੇਗੀ 5-7 ਮਿੰਟ ਤੇ ਮੈਂ ਬਾਹਰ ਜਾਊਂਗਾ, ਉਹਦੇ ਚ ਤੁਹਾਡੇ ਜਿਹੜੀ ਆਡੀਓ ਚ ਸ਼ਾਇਦ ਫਰਕ ਪੈ ਜਾਏਗਾ, ਜਾਂ ਮੈਨੂੰ ਕਹਿਣਾ ਪਏਗਾ ਜੀ ਮੈਨੂੰ 1 ਮਿੰਟ ਦੇਣਾ ਜੀ। ਹੂੰ, ਹੂੰ, ਮਤਲਬ ਕਿ ਝਮੱਕੇ ਦਾ ਤੇ ਲਾਈਟ ਦੇ ਕੱਟ ਦਾ ਪਤਾ ਨਹੀਂ ਲੱਗਦਾ। ਸਹੀ, ਉੱਥੇ ਕਹਿੰਦੇ ਕਿ ਜਨਰੇਟਰ ਵਗੈਰਾ ਨਹੀਂ ਚੱਲ ਰਹੇ ਸਨ। ਹੂੰ, ਤਾਂ ਇਹ ਮਤਲਬ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗੱਲਾਂ ਨੇ ਨਾ, ਉਹ ਸਿਰ ਤੋਂ ਫਲਾਈ ਕਰਕੇ ਲੰਘ ਰਹੀਆਂ ਨੇ ਹੂੰ, ਇਹਨਾਂ ਦੇ ਫੈਸਲੇ। ਤਾਂ ਅੱਜ ਜੋ ਮਾਨ ਸਾਹਿਬ ਦੇ ਇਹ ਜਿਹੜੇ ਬਦਲੇ ਗਏ ਨੇ, ਇੱਕੋ ਵੇਲੇ 2 ਸਥਾਨ, ਕਿਉਂਕਿ ਫਰੀਦਕੋਟ ਦੇ ਵਿੱਚ ਇਹਨਾਂ ਨੇ ਜਾਣਾ ਸੀ, ਹੁਣ ਇਹਨਾਂ ਦੀ ਜਗ੍ਹਾ ਸੰਧਵਾ ਸਾਹਿਬ, ਸੰਗਰੂਰ ਤੋਂ ਜਿਹੜੇ ਨੇ ਨਾ ਵਿਧਾਇਕ ਲਹਿਰਾ ਤੋਂ ਹੂੰ, ਵਰਿੰਦਰ ਗੋਇਲ ਜੀ ਮਿਨਿਸਟਰ ਬਣੇ ਨੇ, ਉਹਨਾਂ ਨੇ ਪਟਿਆਲੇ ਜਾਣਾ ਸੀ, ਹੁਣ ਉਹਨਾਂ ਨੂੰ ਪਟਿਆਲੇ ਤੋਂ ਮੁਹਾਲੀ ਕੀਤਾ ਹੂੰ, ਤੇ ਇਹਨਾਂ ਨੂੰ ਮੁੜ ਕੇ ਸੰਧਵਾ ਸਾਹਿਬ ਦੀ ਜਗ੍ਹਾ ਮੁਹਾਲੀ, ਤੇ ਮੁਹਾਲੀ ਤੋਂ ਬਾਅਦ ਹੁਣ ਪਟਿਆਲੇ ਕੀਤਾ ਜੀ। ਮਿੰਟੂ ਜੀ, ਇਹਨਾਂ ਖਬਰਾਂ 'ਚ ਤੁਸੀਂ ਦੱਸਦੇ ਹੁੰਦੇ ਆ ਵੀ ਫਲਾਣੇ ਥਾਂ ਬੇਰੁਜ਼ਗਾਰ ਧਰਨਾ ਦੇ ਰਹੇ ਆ, ਫਲਾਣੇ ਥਾਂ ਫਲਾਹ ਬੰਦੇ, ਉਹਨਾਂ ਦੇ ਬਾਰੇ ਤਾਂ ਮਿੰਟ 'ਚ ਪਤਾ ਲੱਗ ਜਾਂਦਾ ਵੀ ਆਹ ਚੀਜ਼ ਹੋ ਰਹੀ ਹੈ ਤੇ ਇੱਥੋਂ ਇੰਨੇ ਵਜੇ ਕਾਫਲਾ ਤੁਰਨਾ ਇਹਨਾਂ ਦਾ, ਇੱਥੇ ਇਕੱਠੇ ਹੋ ਰਿਹਾ ਤੇ ਜਾ ਕੇ ਘਰੋਂ ਘਰੀ ਚੱਕ ਲੈਂਦੇ ਆ। ਆ ਸਿੰਮੀ ਸ਼ਰਮਾ ਵਰਗੀਆਂ ਜਿਹੜੀਆਂ ਕੁੜੀਆਂ ਨੇ, ਜਿਨ੍ਹਾਂ ਨੂੰ ਖੁਦ ਕੇਜਰੀਵਾਲ ਅੱਜ ਕੱਲ, ਜਿਨ੍ਹਾਂ ਦੇ ਬਾਰੇ ਹੁਣ ਤੁਸੀਂ ਦੱਸ ਹੀ ਦਿੱਤਾ, ਸਵਾ ਹੱਥ ਰੱਸਾ ਸਿਰੇ ਤੇ ਗੰਢ ਕਰ ਹੀ ਦਿੱਤੀ ਹੈ, ਉਹ ਬੰਦਾ ਖੁਦ ਇਹਨਾਂ ਨੂੰ ਉਤਾਰਦਾ ਰਿਹਾ ਕਿ ਆ ਜਾਓ ਜੀ, ਮੈਂ ਤੁਹਾਡਾ ਭਰਾ ਆਊਗਾ ਸੱਤਾ ਦੇ ਵਿੱਚ, ਤੁਹਾਡੇ ਦਿਨ ਬਦਲਣਗੇ। ਉਹਨਾਂ ਨੂੰ ਤਾਂ ਜਾ ਕੇ ਘਰਾਂ ਚੋਂ 4 ਵਜੇ ਚੱਕ ਲੈਂਦੇ ਆ, ਤੇ ਜੇ ਸੰਧਵਾ ਸਾਹਿਬ ਨੂੰ ਭੇਜਤਾ ਤੇ ਜੇ ਉੱਥੇ ਜਾਣ ਦਾ ਖਵਾ, ਤੇ ਕੀ ਗੱਲ ਉਹਨਾਂ ਦੀ ਜਾਣ ਨਹੀਂ, ਜਾਂ ਕਿਸੇ ਹੋਰ ਨੂੰ ਭੇਜਤਾ ਤੇ ਕੀ ਗੱਲ ਉਹਦੀ ਜਾਣ ਦੀ ਕੋਈ ਪਰਵਾਹ ਨਹੀਂ। ਗੱਲ ਤਾਂ ਇਹ ਹੈ ਕਿ ਲੀਡਰ ਦੇ ਤੌਰ ਤੇ ਤੁਸੀਂ ਕਈ ਵਾਰੀ ਪ੍ਰਭਾਵ ਸਿਰਜਣ ਦਾ ਮੌਕਾ ਹੁੰਦਾ ਤੁਹਾਡੇ ਕੋਲੇ, ਪਰ ਤੁਸੀਂ ਉਹਦੇ ਤੋਂ ਮੌਕੇ ਤੋਂ ਚੁੱਕ ਜਾਂਦੇ ਅਸਲ ਦੇ। ਬਿਲਕੁਲ ਜੀ, ਇਹ ਇੱਕ ਇਹਨਾਂ ਦੇ ਕੋਲ ਮੌਕਾ ਸੀ। ਮੇਰਾ ਖਿਆਲ ਹੈ ਕਿ ਚਾਹੇ ਕੁਝ ਵੀ ਕਾਰਨ ਰਹੇ, ਪਰ ਮੈਸੇਜ ਜਿਹੜਾ ਹੈ ਉਹ ਇੱਕ ਕਹਿ ਲਓ ਕਿ ਮੇਰੇ ਖਿਆਲ ਦੇ ਨਾਲ ਕੋਈ ਸ਼ਾਨਦਾਰ ਨਹੀਂ ਗਿਆ। ਬੁਜ਼ਦਿਲੀ ਦਾ ਤੁਸੀਂ ਦੱਸ ਹੀ ਦਿੱਤਾ। ਕਮੇਟੀ ਦੀਆਂ ਚੋਣਾਂ ਦੇ ਲਈ ਸੂਚੀਆਂ ਦੀਆਂ ਤਰੀਕਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਮਿੰਟੂ ਜੀ। ਪ੍ਰਵੀਨ ਜੀ, ਇਸ ਗੱਲ ਦੀ ਆਪਾਂ ਪਹਿਲਾਂ ਹੀ ਕਿਤੇ ਨਾ ਕਿਤੇ ਚਰਚਾ ਕਰਦੇ, ਸ਼ੰਕਾ ਜਤਾ ਦਿੱਤੀ ਸੀਗੀ, ਹਾਂਜੀ, ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਜਿਹੋ ਜਿਹੇ ਐਲੀਗੇਸ਼ਨ ਨੇ ਤੇ ਜਿਹੋ ਜਿਹੇ ਸਬੂਤ ਪ੍ਰਾਪਤ ਹੋ ਰਹੇ ਨੇ, ਜਿਹੋ ਜਿਹੇ ਚਰਚੇ ਨੇ, ਕਿ ਇਹ ਤਰੀਕ ਵਧੂਗੀ। ਤਾਂ ਅਖੀਰ ਖਬਰ ਆ ਗਈ ਆ, ਖਬਰ ਕੰਮ ਦੀ ਆ, ਕਿਉਂਕਿ ਤੁਹਾਨੂੰ ਪਤਾ ਪਿਛਲੇ 2 ਦਿਨਾਂ 'ਚ ਇਹ ਮਾਮਲਾ ਬਹੁਤ ਵੱਡਾ ਬਣਿਆ ਹੋਇਆ ਸੀ। ਇਹਦੇ 'ਚ ਐਸਜੀਪੀਸੀ ਤੇ ਅਕਾਲੀ ਦਲ ਨੇ ਇੱਕ ਮਿਲ ਕੇ ਮੀਟਿੰਗ ਵੀ ਕੀਤੀ, ਉਸ ਤੋਂ ਬਾਅਦ ਫਿਰ ਖਬਰਾਂ ਵੀ ਲੱਗੀਆਂ, ਖਬਰਾਂ ਤੁਹਾਡੇ ਤੱਕ, ਮੇਰੇ ਤੱਕ, ਸਰ ਤੱਕ ਪਹੁੰਚੀਆਂ ਵੀ, ਤੇ ਮੈਂ ਇਸ ਗੱਲੋਂ ਚਿੰਤਾ ਵੀ ਜ਼ਾਹਰ ਕੀਤੀ ਸੀਗੀ ਕਿ ਜੋ ਇਹ ਪੰਥਕ ਸੰਸਥਾ ਹੈ ਸਿੱਖ ਕੌਮ ਦੀ, ਇਹਦੇ ਵਿੱਚ ਜੋ ਇਹ ਚੱਲ ਰਿਹਾ ਚੁਣਾਵੀ ਪ੍ਰਕਿਰਿਆ ਦੇ ਵਿੱਚ, ਦੇਖੋ ਅਸੀਂ ਨਹੀਂ ਹੈਗੇ ਗੁਰਸਿੱਖ, ਸਾਡਾ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਇਸ ਪ੍ਰਕਿਰਿਆ 'ਚ ਕੋਈ ਦਖਲ ਦਈਏ, ਕੋਈ ਐਸਾ ਵੈਸਾ ਕੰਮ ਕਰੀਏ ਕਿ ਤਾਂ ਅਸੀਂ ਵੋਟ ਪਾਈਏ, ਨਹੀਂ, ਸਾਡਾ ਕੋਈ ਹੱਕ ਨਹੀਂ ਬਣਦਾ ਜੀ। ਜੋ ਗੁਰਸਿੱਖ ਹੈ ਉਹ ਆਪਣੇ ਨੁਮਾਇੰਦੇ ਚੁਣੇ ਤੇ ਉਹ ਚੁਣੇ ਹੋਏ ਨੁਮਾਇੰਦੇ ਸਾਰਥਕ ਢੰਗ ਨਾਲ ਆਪਣੀ ਸੇਵਾ ਨਿਭਾਉਣ, ਅਸੀਂ ਇਹੋ ਚਾਹੁੰਦੇ ਹਾਂ, ਇਹੋ ਕਾਮਨਾ ਕਰਦੇ ਹਾਂ ਜੀ। ਹੁਣ ਜੋ ਐਲੀਗੇਸ਼ਨ ਸੀਗੇ ਬੜੇ ਵੱਡੇ ਸੀਗੇ ਪ੍ਰਵੀਨ ਜੀ, ਉਹਦੇ 'ਚ ਨਾਵਾਂ ਦੇ ਪਿੱਛੇ ਕੌਰ ਤੇ ਸਿੰਘ ਵੀ ਨਹੀਂ ਲੱਗਦਾ। ਅੱਜ ਇੱਕ ਮੈਂ ਕਿਸੇ ਸ਼ੋਅ ਦੇ ਵਿੱਚ ਸੀਗਾ, ਉੱਥੇ ਇੱਕ ਲਾਈਵ ਚੱਲ ਰਿਹਾ ਸੀਗਾ, ਥੱਲੇ ਕੋਈ ਕਮੈਂਟ ਕਰਕੇ ਕਹਿ ਰਿਹਾ ਸੀਗਾ ਕਿ ਦੇਖੋ ਜੀ, ਮੇਰੀ ਵਾਈਫ ਦੇ ਨਾਂ ਨਾਲ ਵੀ ਕੌਰ ਨਹੀਂ ਲੱਗਦਾ, ਪਰ ਮੈਂ ਸਿੱਖ ਹਾਂ ਤੇ ਉਹ ਮੇਰੀ ਵੋਟ ਨਹੀਂ। ਦੇਖੋ, ਮਤਲਬ ਕਿ ਬੇਸਿਕ ਜਾਣਕਾਰੀ ਹੈ ਨਹੀਂ ਗੀ ਲੋਕਾਂ ਨੂੰ ਜੀ, ਤੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ, ਉਹ ਸਵੈਚਕ ਹੋ ਕੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਆ, ਤੇ ਸ਼ਾਇਦ ਜਿਨ੍ਹਾਂ ਨੇ ਪਹੁੰਚ ਵੀ ਨਹੀਂ ਕੀਤੀ ਹੋਊਗੀ, ਤੇ ਜੇ ਉਹਨਾਂ ਦੇ ਨਾਂ ਸੂਚੀਆਂ 'ਚ ਸ਼ਾਮਲ ਆ ਤਾਂ ਕੀ ਕਹੀਏ। ਫਿਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਵੋਟਾਂ ਦੇ ਅੱਗੇ ਹਾਊਸ ਨੰਬਰ ਜਿਹੜੇ ਹੁੰਦੇ ਨੇ ਉਹ ਗਾਇਬ ਨੇ, 0 ਤੋਂ 100 ਤੱਕ।
ਇਹ ਇੱਕ ਦੂਜੀ ਵੱਡੀ ਕੁਤਾਹੀ ਆ ਵੋਟਰ ਸੂਚੀਆਂ 'ਚ। ਤੀਸਰਾ ਇੱਕ ਵੱਡਾ ਨੁਕਤਾ ਹੈ ਇਸ ਮਾਮਲੇ 'ਚ ਪ੍ਰਵੀਨ ਜੀ, ਕਿ ਵੋਟਰ ਸੂਚੀਆਂ ਕੁਝ ਥਾਵਾਂ ਤੇ ਉਪਲਬਧ ਹੀ ਨਹੀਂ ਹੋਈਆਂ। ਤੁਸੀਂ ਜਦੋਂ ਤੱਕ ਵੋਟਰ ਸੂਚੀ ਨਹੀਂ ਵੇਖੋਗੇ ਤਾਂ ਤੁਹਾਨੂੰ ਕੀ ਪਤਾ ਲੱਗੇਗਾ ਕਿ ਤੁਹਾਡਾ ਨਾਮ ਵਿੱਚ ਹੈ ਕਿ ਨਹੀਂ, ਜਾਂ ਕੋਈ ਗਲਤ ਵੋਟ ਤੇ ਤੁਸੀਂ ਇਤਰਾਜ਼ ਦਰਜ ਕਰਵਾਉਣਾ ਹੈ ਤੇ ਵੋਟਰ ਸੂਚੀ ਤੋਂ ਬਗੈਰ ਦੱਸੋ ਤੁਸੀਂ ਅੱਖਾਂ ਮੀਟ ਕੇ ਤੇ ਅੰਦਾਜ਼ਾ ਲਾ ਨਹੀਂ ਸਕਦੇ। ਇਸ ਕਰਕੇ ਅੱਛਾ, ਹੋਰ ਇੱਕ ਕਾਰਨ ਵੀ ਦੱਸ ਦੇਣਾ, ਜਿਹੜਾ ਆਪਾਂ ਜ਼ਿਕਰ ਵੀ ਕੀਤਾ ਸੀਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਸੀਗਾ, ਉਹਨੇ ਤੇ ਇਹ ਕਹਿ ਦਿੱਤਾ ਕਿ ਵੇਲੇ ਸਿਰ ਸਾਡੇ ਤੋਂ ਸੂਚੀ ਹੀ ਅਪਡੇਟ ਨਹੀਂ ਹੋਈ। ਤਾਂ ਅਜਿਹੇ 'ਚ ਹੁਣ ਨਵੀਆਂ ਤਰੀਕਾਂ ਦਾ ਐਲਾਨ ਹੋ ਗਿਆ। ਹੁਣ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਜਿਹੜੀ 3 ਜਨਵਰੀ 2025 ਨੂੰ ਕਰਵਾ ਦਿੱਤੀ ਗਈ ਸੀਗੀ, ਉਹਦੇ ਤੇ ਜਿਹੜੇ ਦਾਅਵੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 24 ਜਨਵਰੀ ਭਾਵ ਅੱਜ ਸੀ। ਇਸ ਨੂੰ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਵਧਾ ਕੇ 10 ਮਾਰਚ 2025 ਤੱਕ ਕਰ ਦਿੱਤਾ ਗਿਆ। ਠੀਕ ਹੋ ਗਿਆ ਜੀ। ਗੱਲ ਇਹ ਆ ਕਿ ਇਹੋ ਹੀ ਮੰਗ ਅਕਾਲੀ ਦਲ ਕਰ ਰਿਹਾ ਸੀ, ਇਹੋ ਮੰਗ ਆਪਣੀ ਵੀ ਸੀਗੀ ਕਿ ਭਾਈ ਇਹ ਚੀਜ਼ ਜਿਹੜੀ ਆ ਮਤਲਬ ਕਿ ਵਧਾਈ ਜਾਵੇ। ਇਹ ਐਤਰਾਜ਼ ਨੇ ਜੋ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਅਤੇ ਕੁਝ ਹੋਰ ਜਿਹੜੇ ਇਸ ਤਰ੍ਹਾਂ ਦੇ SGPC ਦੇ ਇਲੈਕਸ਼ਨ ਲੜ ਚੁੱਕੇ ਸਿੱਖ ਲੀਡਰ ਨੇ, ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਤੇ ਕੁਝ ਜਿਹੜੀਆਂ ਵੋਟਾਂ ਇਹੋ ਜਿਹੀਆਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਂ ਨਾਲ ਜਿਹੜੀ ਬੇਸਿਕ ਸ਼ਰਤ ਹੈ ਕੌਰ ਅਤੇ ਸਿੰਘ ਹੀ ਨਹੀਂ ਲੱਗਦਾ, ਉਹਨਾਂ ਨੂੰ ਵਿੱਚ ਸ਼ਾਮਲ ਕਰ ਲਿਆ ਗਿਆ। ਇਹ ਬਹੁਤ ਮੰਦਭਾਗੀ ਗੱਲ ਆ। ਸੋ ਲਿਹਾਜ਼ਾ ਹੁਣ ਸਾਰੋਂ ਸਾਹਿਬ ਨੇ ਸੋਚਿਆ ਕਿ ਇਸ ਸਮੇਂ ਨੂੰ ਵਧਾ ਦਿੱਤਾ ਜਾਵੇ। ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਇਹ ਸਮਾਂ ਸਮਾਪਤ ਹੋਵੇਗਾ ਕੀ ਇਹ ਵਿਵਾਦ ਵੀ ਸਮਾਪਤ ਹੋ ਜਾਏਗਾ, ਖਤਮ ਹੋ ਜਾਏਗਾ, ਜਾਂ ਇਹ ਫਿਰ ਉਸੇ ਤਰ੍ਹਾਂ ਚੱਲ ਉੱਠੇਗਾ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਚੰਡੀਗੜ੍ਹ ਮੇਅਰ ਦੀ ਚੋਣ ਦੀ, ਸਾਬਕਾ ਜੱਜ ਦੀ ਨਿਗਰਾਨੀ ਹੇਠ ਚੋਣ ਹੋਣੀ ਹੈ। ਤੁਹਾਨੂੰ ਪਤਾ ਹੀ ਹੈ ਪਿਛਲੀ ਚੋਣ ਕਿੱਡੀ ਦੁਨੀਆ 'ਚ ਬਦਨਾਮ ਹੋ ਗਈ ਸੀ, ਮੁੰਨੀ ਨਾਲੋਂ ਵੱਧ ਬਦਨਾਮ ਹੋ ਗਈ ਸੀ। ਉਹਦੇ ਵਿੱਚ ਉਹ ਜਿਹੜਾ ਮਸੀਹ ਸੀਗਾ, ਮਸੀਹ ਨੇ ਤੇ ਐਸਾ ਕੰਮ ਵਸੀਹ ਕਰ ਦਿੱਤਾ ਕਿ ਫਿਰ ਬੱਲੇ ਬੱਲੇ ਹੀ ਹੋ ਗਏ। ਸੁਪਰੀਮ ਕੋਰਟ ਨੇ ਉਹ ਲਾਹਨਤਾਂ ਪਾਈਆਂ ਜੇ ਇਕੱਠੀਆਂ ਕਰਕੇ ਕਿਸੇ ਟਰੱਕ 'ਚ ਪਾ ਲਈਆਂ ਜਾਂਦੀਆਂ ਤੇ ਮੇਰੇ ਖਿਆਲ ਦੇ ਨਾਲ ਟਰੱਕ ਦੀ ਬਾਡੀ ਵੀ ਛੋਟੀ ਪੈ ਜਾਣੀ ਸੀਗੀ। ਫਿਰ ਉਸ ਤੋਂ ਬਾਅਦ ਹੁਣ ਦੇਖੋ ਸਾਲ ਬਾਅਦ ਮੇਅਰ ਤੇ ਚੁਣਿਆ ਹੀ ਜਾਣਾ ਹੈ ਨਾ, ਤੇ ਐਤਕੀ ਤੇ ਬੜਾ ਈਜ਼ੀ ਆ। ਕਿਉਂਕਿ ਦੇਖੋ ਇਹਨਾਂ ਦੇ ਜਿਹੜੇ MP ਸੀਗੇ, ਬੀਬੀ ਖੇਰ, ਉਹਨਾਂ ਨੂੰ ਟਿਕਟ ਨਹੀਂ ਦਿੱਤੀ, ਟੰਡਨ ਜੀ ਨੂੰ ਟਿਕਟ ਦਿੱਤੀ, ਟੰਡਨ ਜੀ ਹਾਰ ਗਏ ਸਨ, ਤਿਵਾੜੀ ਸਾਹਿਬ ਜਿੱਤ ਗਏ। ਹਾਂਜੀ, ਯਾਨੀ ਕਾਂਗਰਸ ਦੀ ਵੋਟ ਇੱਕ ਹੋਰ ਵੱਧ ਗਈ, ਇਹਨਾਂ ਦੇ ਅਲਾਇੰਸ ਦੀ ਇੱਕ ਵੋਟ ਹੋਰ ਵੱਧ ਗਈ, ਟੋਟਲ 21 ਹੋ ਗਈਆਂ ਤੇ ਸ਼ਾਇਦ 19 ਚਾਹੀਦੀਆਂ ਮੇਰੇ ਖਿਆਲ ਦੇ ਨਾਲ ਜੀ। 18 ਕੁ 19 ਚਾਹੀਦੀਆਂ ਨੇ, ਮੇਰਾ 10 ਹੈ, 18 ਜਾਂ 19, ਇਹਨਾਂ ਦੋਨਾਂ ਚੋਂ ਇੱਕ ਨੰਬਰ ਹੋਏਗਾ। ਤੇ ਭਾਜਪਾ ਜਿਹੜੀ ਫਿਰਦੀ ਹੋਊਗੀ 14-15 ਤੇ। ਇਸ ਕਰਕੇ ਮੇਅਰ ਦੀ ਜਿਹੜੀ ਲੜਾਈ ਆ ਮੇਰੇ ਖਿਆਲ ਦੇ ਨਾਲ ਫਿਰ ਇਹਨਾਂ ਨੇ ਜਿੱਤ ਲੈਣੀ ਆ ਰਲ ਕੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਤੇ ਦੋਨਾਂ ਦਾ ਅਲਾਇੰਸ ਹਾਲ ਦੀ ਘੜੀ ਬਰਕਰਾਰ ਹੈ ਨਾ, ਕਿ ਇੱਕ ਵਾਰੀ ਤੁਸੀਂ ਬਣਾ ਲਓ, ਇੱਕ ਵਾਰੀ ਅਸੀਂ ਬਣਾ ਲੈਂਦੇ ਹਾਂ। ਸੋ ਲਿਹਾਜ਼ਾ ਹੁਣ ਸੁਪਰੀਮ ਕੋਰਟ ਨੇ ਰਿਟਾਇਰ ਜੱਜ ਨੂੰ ਇੱਥੇ ਆਬਜ਼ਰਵਰ ਨਿਯੁਕਤ ਕੀਤਾ ਹੈ ਤੇ ਇਹ ਜਿਹੜੀ ਸੁਣਵਾਈ ਹੋਈ ਹੈ ਉਹਨਾਂ ਨੇ ਫੈਸਲਾ ਦਿੱਤਾ ਹੈ। ਤੇ ਜਿਹੜੇ ਮੌਜੂਦਾ ਮੇਅਰ ਨੇ ਕੁਲਦੀਪ ਕੁਮਾਰ, ਇਹਨਾਂ ਨੇ ਪਟੀਸ਼ਨ ਫਾਈਲ ਕਰਕੇ ਜਿਹੜੀ ਚੁਣਾਵੀ ਪ੍ਰਕਿਰਿਆ ਉਹਦੇ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਸੀਗੀ ਤੇ ਉਹਨਾਂ ਨੇ ਜੋ ਹੱਥ ਉਠਾ ਕੇ, ਹੱਥ ਚੁੱਕ ਕੇ ਜੋ ਵੋਟਿੰਗ ਕਰਾਉਣ ਦੀ ਮੰਗ ਕੀਤੀ ਆ, ਤਾਂ ਉਹਨਾਂ ਕਿਹਾ ਕਿ ਪਿਛਲੀ ਵਾਰ ਮੇਅਰ ਦਾ ਜਿਹੜਾ ਇਲੈਕਸ਼ਨ ਹੋਇਆ ਸੀਗਾ ਤਾਂ ਚੋਣਾਵ ਅਧਿਕਾਰੀ ਜਿਹੜਾ ਇਲੈਕਸ਼ਨ ਵਾਲਾ ਅਧਿਕਾਰੀ ਸੀ, ਉਸਨੇ ਹੇਰਾਫੇਰੀ ਕਰਕੇ BJP ਨੂੰ ਜਿਤਾ ਦਿੱਤਾ ਸੀਗਾ। ਮਤਲਬ ਕਿ ਇੱਕ ਤੇ ਇਹ ਆ ਕਿ ਤੁਸੀਂ ਸਾਬਕਾ ਜੱਜ ਦੀ ਨਿਗਰਾਨੀ ਹੇਠ ਕਰਵਾਓ, ਤੇ ਦੂਜਾ ਹੈ ਮਤਲਬ ਹੱਥ ਖੜਾ ਕਰਾਉਣ ਦਾ ਮਤਲਬ ਕੀ ਆ ਕਿ ਭਾਈ ਜਿਹੜੀ ਦੂਜੀ ਵੋਟਿੰਗ ਹੁੰਦੀ ਹੈ ਉਹਦੇ 'ਚ ਤੁਹਾਨੂੰ ਪਤਾ ਫਿਰ ਹੋ ਜਾਂਦਾ ਕਿ ਭਾਈ ਇਹ ਜਿਹੜੇ ਭਾਜਪਾ ਵਾਲੇ ਇਹ ਕਰਦੇ ਨੇ ਜਿੱਦਾਂ ਹੇਰ ਫੇਰ, ਕਿ ਇਹਦੇ ਤੋਂ ਬਚਣ ਵਾਸਤੇ ਇਹ ਸਿੱਧੇ ਜਿਹੜੇ ਮੈਂਬਰ ਹੈ ਉਹ ਹੱਥ ਖੜਾ ਕਰਨ, ਯਾਨੀ ਕੈਂਡੀਡੇਟਸ ਦੇ ਹੱਕ ਦੇ ਵਿੱਚ ਤੇ ਗਿਣਤੀ ਹੋ ਜਾਵੇ ਨਾ, ਉਹਨਾਂ ਦਾ ਛਾਪਾ। ਉਹਦੇ 'ਚ ਕ੍ਰਾਸ ਵੋਟਿੰਗ ਦੀ ਵੀ ਤੇ ਕਿਤੇ ਨਾ ਕਿਤੇ ਗੁੰਜਾਇਸ਼ ਘਟ ਜਾਂਦੀ ਹੈ ਨਾ ਪ੍ਰਵੀਨ ਜੀ, ਬਿਲਕੁਲ। ਇੱਕ ਤੀਰ ਨਾਲ ਦੋ ਨਿਸ਼ਾਨੇ ਹੈ ਇੱਥੇ। ਸੋ ਫਿਲਹਾਲ ਉਹਦੇ ਬਾਰੇ ਤੇ ਮੈਨੂੰ ਪਤਾ ਨਹੀਂ ਹੈ ਕਿ ਕੀ ਵੋਟਿੰਗ ਦੀ ਪ੍ਰਕਿਰਿਆ ਰਹੇਗੀ ਹੱਥ ਖੜੇ ਕਰਕੇ ਜਾਂ ਪਰਚੀ ਤੇ ਟਿਕ ਕਰਕੇ, ਪਰੰਤੂ ਇਹ ਜ਼ਰੂਰ ਆ ਕਿ ਐਤਕੀ ਸਾਬਕਾ ਜੱਜ ਦੀ ਨਿਗਰਾਨੀ ਹੇਠ ਮੇਅਰ ਦੀ ਚੋਣ ਜਿਹੜੀ ਆ ਉਹ ਪੂਰੀ ਨੇਪਰੇ ਚਾੜੀ ਜਾਊਗੀ। ਜੀ।
ਤੇ ਮਿੰਟੂ ਜੀ ਗੱਲ ਕਰੀਏ ਆਪਾਂ ਅਗਲੀ ਖਬਰ ਦੇ ਬਾਰੇ। ਇਹਦਾ ਤੁਸੀਂ ਚੋਣ ਬਾਰੇ ਤਾਂ ਦੱਸ ਹੀ ਦਿੱਤਾ ਹੈ। ਰਾਜਪਾਲ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿ ਨਸ਼ੇ ਦੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ ਜੀ। ਦੇਖੋ, ਹਿਮਾਚਲ ਕਹਿ ਰਿਹਾ ਕਿ ਪੰਜਾਬ ਸਾਡੇ ਵਾਸਤੇ ਬੜਾ ਸਿਰਦਰਦ ਬਣਿਆ ਹੋਇਆ ਹੈ। ਇਹਨਾਂ ਨੇ ਸਾਡੀ ਜਵਾਨੀ ਬਰਬਾਦ ਕਰ ਦਿੱਤੀ। ਪੰਜਾਬ ਵਾਲੇ ਕਹਿੰਦੇ ਆ ਕਿ ਬਈ ਸਾਨੂੰ ਇਧਰੋਂ ਪੋਟਬੰਦੀਓਂ ਮਾਰ ਪੈ ਜਾਂਦੀ, ਇਧਰੋਂ ਪੈ ਜਾਂਦੀ, ਉਧਰੋਂ ਪੈ ਜਾਂਦੀ। ਹਰਿਆਣੇ ਵਾਲੇ ਕਹਿੰਦੇ ਪੰਜਾਬੀਆਂ ਨੇ ਸਾਨੂੰ ਮਾਰ ਦਿੱਤਾ। ਪਾਕਿਸਤਾਨ ਦੇ ਵਿੱਚ ਜਿਹੜਾ ਇੰਨਾ ਨਸ਼ਾ, ਸਰ ਪਾਕਿਸਤਾਨ 'ਚ ਇੰਨੇ ਜ਼ਿਆਦਾ ਲੋਕ ਪਾਊਡਰ ਪੀਂਦੇ ਆ ਨਾ, ਤੁਹਾਨੂੰ ਤੇ ਇੱਥੇ ਪਾਕਿਸਤਾਨੀ ਮਿਲ ਜਾਂਦੇ ਹੋਣੇ ਸੁੱਖ ਨਾਲ। ਹਾਂਜੀ ਹਾਂਜੀ, ਤੁਸੀਂ ਪੁੱਛਿਓ ਫਿਰ, ਜਿਹੜਾ ਬੰਦਾ ਪੰਜਾਬ ਜਾਂ ਇੱਧਰ ਸਿੰਧ ਵਾਲੀ ਸਾਈਡ ਤੋਂ, ਬਲੋਚਿਸਤਾਨ ਵਾਲੀ ਸਾਈਡ ਤੋਂ ਬਿਲੋਂਗ ਕਰਦਾ ਨਾ, ਤੁਸੀਂ ਪੁੱਛ ਕੇ ਦੇਖੋ ਜੀ। ਅੱਜ ਜਿਵੇਂ ਤੁਸੀਂ ਅਮਰੀਕਾ 'ਚ ਨੰਬਰ ਦੇਖਦੇ ਹੋ ਨਾ, ਜੋ ਐਡਿਕਟਡ ਨੇ, ਸਰ ਪਾਕਿਸਤਾਨ 'ਚ ਵੀ ਬੁਰਾ ਹਾਲ ਹੈ। ਤਾਂ ਫਿਰ ਪਾਕਿਸਤਾਨ ਨੂੰ ਕੌਣ ਮਾਰ ਰਿਹਾ ਸਰ? ਜੀ, ਸਵਾਲ ਤੇ ਇਹ ਹੈ ਨਾ, ਮਤਲਬ ਕਿ ਸਮਝ ਨਹੀਂ ਆਉਂਦੀ ਕਿ ਅਮਰੀਕਾ ਕਹਿੰਦਾ ਜੀ ਸਾਨੂੰ ਚੀਨ ਲਈ ਬੈਠਾ। ਆ ਫੈਂਟਾਨਲ ਕੇ ਕਿਹੜੀ ਆਉਂਦੀ ਹੈ, ਕੀ ਹਿਸਾਬ ਕਿਤਾਬ ਹੈ ਜੀ? ਹਾਂਜੀ, ਮੈਥ ਪਤਾ ਨਹੀਂ ਕਿਹੋ ਜਿਹੇ ਨਾਮ ਨੇ, ਕਸੂਤੇ ਹੀ ਨਾਮ ਨੇ। ਤਾਂ ਮਤਲਬ ਕਿ ਉਹ ਕਹਿੰਦੇ ਜੀ ਚਾਈਨਾ ਦੀ ਮਾਰ ਸਾਨੂੰ ਪੈਂਦੀ। ਤਾਂ ਸਮੱਸਿਆ ਗਲੋਬਲੀ ਆ, ਪਰ ਕਹਾਣੀ ਜਿਹੜੀ ਆ ਉਹ ਕੋਈ ਵੀ ਆਪਣੇ ਸਿਰ ਪਰ ਨਹੀਂ ਲੈਂਦਾ ਕਿ ਭਾਈ ਸਾਡੀ ਫੇਲਿਊਰ ਹੈ। ਹੁਣ ਜੇ ਬੰਦਾ ਪੁੱਛੇ ਰਾਜਪਾਲ ਸਾਹਿਬ ਨੂੰ, ਰਾਜਪਾਲ ਸਾਹਿਬ, ਮੈਂ ਤੇ ਤੁਹਾਨੂੰ ਅਗਾਊਂ ਦੱਸ ਦਿੱਤਾ ਸੀਗਾ, ਸ਼ਾਇਦ ਮੈਂ ਆਪਦੀ ਪਰਸਨਲ ਤੁਹਾਨੂੰ ਗੱਲ ਦੱਸੀ ਹੈ ਕਿ ਨਹੀਂ ਦੱਸੀ, ਜੇ ਤੁਸੀਂ ਚਾਹੋਗੇ ਤਾਂ ਦੱਸ ਵੀ ਦੇਵਾਂਗਾ। ਮੈਨੂੰ ਖੁਦ ਨੂੰ ਅਪਰੋਚ ਕੀਤਾ ਗਿਆ ਸੀਗਾ ਰਾਜ ਭਵਨ ਵੱਲੋਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ, ਇਹਦੇ ਤੇ ਮੈਂ ਦੱਸ ਦਿੱਤਾ ਸੀ ਜਨਤਕ ਹੋ ਕੇ ਵੀ, ਲਾਈਵ ਹੋ ਕੇ ਆਪਣੇ ਪੇਜ ਤੋਂ, ਕਿਆ ਮਸਲਾ ਹੈ। ਤੇ ਆਉਣ ਵਾਲੇ ਦਿਨਾਂ 'ਚ ਕਟਾਰੀਆ ਸਾਹਿਬ ਇਸ ਮੁੱਦੇ ਨੂੰ ਚੁੱਕਣਗੇ ਜ਼ੋਰ ਸ਼ੋਰ ਨਾਲ। ਉਹ ਕਿਹਦੇ ਵਾਸਤੇ ਚੁੱਕਣਗੇ ਦੱਸਣ ਦੀ ਲੋੜ ਤਾਂ ਨਹੀਂ ਹੈ ਨਾ, ਨਹੀਂ ਤਾਂ ਮੈਂ ਦੱਸ ਵੀ ਦਿੰਦਾ, ਲੋੜ ਹੀ ਨਹੀਂ ਹੈ। ਤਾਂ ਉਹ ਬਰਾਬਰ ਕਹਿ ਲਓ ਕਿ ਸਮਾਨਾਂਤਰ ਇੱਕ ਤਰ੍ਹਾਂ ਨਾਲ ਕੰਪੇਨ ਦਾ ਹੀ ਹਿੱਸਾ ਹੈ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਸੀਗਾ ਪ੍ਰਵੀਨ ਜੀ ਕਿ ਭਾਜਪਾ ਇਲੈਕਸ਼ਨ ਲੜਨਾ ਸ਼ੁਰੂ ਕਰ ਚੁੱਕੀ। ਅੱਜ ਬਹੁਤ ਡੂੰਘੇ ਬੰਦੇ ਨੇ ਜਿਹਦੀ ਪਹੁੰਚ ਜਿਹੜੀ ਆ ਮੇਰੇ ਖਿਆਲ ਦੇ ਨਾਲ ਅਮਿਤ ਸ਼ਾਹ ਦੇ ਦਰਬਾਰ ਤੱਕ ਵੀ ਹੈ। ਉਹਦੇ ਨਾਲ ਗੱਲ ਹੋ ਰਹੀ ਸੀ, ਉਹਨੇ ਕਿਹਾ ਮਿੰਟੂ ਤੂੰ ਮੰਨ ਨਾ ਮੰਨ, ਅਸੀਂ 27 'ਚ ਇੱਥੇ ਤੈਨੂੰ ਸਰਕਾਰ ਬਣਾ ਕੇ ਦਿਖਾਵਾਂਗੇ। ਮੈਂ ਕੌਨਫੀਡੈਂਸ, ਹੁਣ ਕੀ ਕਰੀਏ, ਦੇਖ ਕੇ ਤੇ ਬੰਦਾ ਦੰਗ ਹੀ ਰਹਿ ਜਾਂਦਾ। ਤਾਂ ਮਤਲਬ ਇਹ ਆ ਕਿ ਬਈ ਪ੍ਰਵੀਨ ਜੀ ਹੁਣ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਜ਼ਿੰਮੇਵਾਰ ਹੋ ਸਕਦਾ ਹੈ। ਕੁਛ ਹੱਦ ਤੱਕ ਡਰੋਨ ਵਗੈਰਾ ਜਿਹੜੇ ਆ ਬਾਰਡਰ ਏਰੀਆ 'ਚ ਉਤਰਦੇ, ਆਪਾਂ ਨੂੰ ਪਤਾ ਹੈ। ਕੁਛ ਆਪਣੇ ਬੰਦੇ ਆ ਜਿਹੜੇ, ਉਹ ਵੀ ਤੇ ਤੁਹਾਨੂੰ ਪਤਾ ਹੈ ਨਾ, ਬੇਜ਼ਮੀਰੇ ਬੇਗੁਰੇ ਹੈਗੇ ਨੇ ਜੀ ਵਿੱਚੋਂ, ਚੰਦ ਸਿੱਕਿਆਂ ਨੇ, ਹਾਂ ਹੈਗੇ ਨੇ, ਆਪਾਂ ਮੰਨਣਾ ਪਊਗਾ, ਆਪਾਂ ਉਹ ਕਰਦੇ ਨੇ, ਠੀਕ ਹੈ ਨਾ ਜੀ। ਬੇਗੁਰੇ ਲੋਕ ਜਿਹੜੇ ਨੇ ਉਹ ਇੱਥੇ ਆਪਣੇ ਬੱਚਿਆਂ ਨੂੰ ਅਮੀਰ ਬਣਾਉਣ ਵਾਸਤੇ ਸਾਡੇ ਬੱਚਿਆਂ ਨੂੰ ਖਤਮ ਕਰ ਰਹੇ ਨੇ। ਪਰੰਤੂ ਸਾਰਾ ਨਸ਼ਾ ਪਾਕਿਸਤਾਨ 'ਚੋਂ ਨਹੀਂ ਜੇ ਆਉਂਦਾ। ਤੇ ਜਿਹੜੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਨੇ ਇੱਥੇ, ਗੁਜਰਾਤ 'ਚ ਹੀ ਫੜੀ ਗਈ ਫੈਕਟਰੀ ਪਿਛਲੇ ਸਮੇਂ 'ਚ। ਬਿਲਕੁਲ, ਤਾਂ ਮਤਲਬ ਕਿ ਹਾਂਜੀ, ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਨਾ ਕਰਨ ਤੇ ਬਿਹਤਰ ਆ। ਹਾਂ, ਸਮੱਸਿਆ ਨੂੰ ਐਡਰੈਸ ਕਰਨਾ ਚਾਹੀਦਾ। ਮੈਂ ਅੱਗੇ ਵੀ ਕਿਹਾ ਸੀਗਾ ਕਿ ਭਾਜਪਾ ਜੇ ਇਹਦਾ ਹੱਲ ਲੱਭਦੀ ਆ ਪੰਜਾਬ 'ਚ, ਤੇ ਫਿਰ ਸਾਨੂੰ ਉਹਦਾ ਕੋਈ ਲਾਂਭਾ ਵੀ ਨਹੀਂ ਹੈਗਾ, ਹੱਲ ਕਰ ਦੇਵੇ ਜੀ। ਸਾਡੀ ਸਮੱਸਿਆ ਦੇਖੋ, ਆਪਣਾ ਤੇ ਬੁਖਾਰ ਉਤਰਨਾ ਚਾਹੀਦਾ ਹੈ ਨਾ। ਕਿਹੜੀ ਕੰਪਨੀ ਨੇ ਗੋਲੀ ਬਣਾਈ ਹੈ, ਸਾਨੂੰ ਦਫਾ ਹੋਵੇ ਜੀ। ਤਾਂ ਗੱਲ ਇਹ ਆ ਕਿ ਸਾਡਾ ਬੁਖਾਰ ਉਤਾਰ ਕੇ ਤੇ ਵਿਖਾਓ। ਕੇਂਦਰ 'ਚ ਤਾਂ ਤੁਸੀਂ ਹੈਗੇ ਹੋ। ਸੋ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਚੁਣਾਵੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਨਾ, ਉਹਦੀ ਮੁਹਿੰਮ ਦਾ ਹੀ ਹਿੱਸਾ ਜਾਪਦਾ। ਤੇ ਇਹਨਾਂ ਨੇ ਪਾਕਿਸਤਾਨ ਨੂੰ ਦੋਸ਼ ਜ਼ਰੂਰ ਦਿੱਤਾ, ਪਰ ਮੇਰੇ ਖਿਆਲ ਦੇ ਨਾਲ ਜਦੋਂ ਤੱਕ ਅਸੀਂ ਆਪਣੇ ਫਾਲਟ ਲੱਭਾਂਗੇ ਨਹੀਂ, ਤਾਂ ਇਹ ਮੇਰੇ ਖਿਆਲ ਦੇ ਨਾਲ ਰਾਜਨੀਤੀ ਕਰਨ ਵਾਸਤੇ ਤਾਂ ਗੁੱਡ ਹੈ। ਕਿਉਂਕਿ ਪਾਕਿਸਤਾਨ ਦੇ ਐਂਟੀ ਕੋਈ ਗੱਲ ਕਰਨੀ, ਉਹ ਇਹਨਾਂ ਨੂੰ ਸੂਟ ਕਰਦਾ ਹੈ। ਇਹਨਾਂ ਦੀ ਵਿਚਾਰਧਾਰਾ, ਇਹਨਾਂ ਦੀ ਰਾਜਨੀਤਿਕ ਜੋ ਆਪਾਂ ਦੇਖਦੇ ਹਾਂ ਪਹੁੰਚ ਹੈ, ਉਹਦੇ ਤਾਂ ਮਕੂਲ ਹੈ, ਉਹਦੇ ਤੇ ਅਨੁਸਾਰ ਹੈ। ਪਰੰਤੂ ਜੇ ਸਮੱਸਿਆ ਦੇ ਹੱਲ ਦੇ ਲਿਹਾਜ਼ ਨਾਲ ਦੇਖੀਏ ਤੇ ਠੀਕ ਨਹੀਂ, ਇਹ ਬੇਲੋੜਾ ਹੈ। ਸਾਨੂੰ ਦੇਖਣਾ ਪਊਗਾ ਕਿ ਅਸੀਂ ਕਿਸ ਤਰ੍ਹਾਂ ਆਪਣੀ ਪੀੜ੍ਹੀ ਨੂੰ ਦੂਰ ਕਰਨਾ। ਸਾਡੇ ਇੱਥੇ ਬਹੁਤ ਸਾਰੇ ਕੰਮ ਹੋਰ ਕਰਨ ਵਾਲੇ ਨੇ ਪ੍ਰਵੀਨ ਜੀ। ਜੀ ਬਿਲਕੁਲ। ਤੇ ਮਿੰਟੂ ਜੀ, ਜੇ ਤਾਂ ਹੁਣ ਜੇ ਗੱਲ ਨਿਕਲੀ ਤਾਂ ਕਹਿੰਦੇ ਦੂਰ ਤੱਕ ਜਾਊਗੀ, ਸਿਆਣੇ ਕਹਿੰਦੇ। ਪਰ ਹੁਣ ਦੇਖੋ, ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹ ਸਾਰੀਆਂ ਹਿਮਾਚਲ ਦੇ ਵਿੱਚ ਨੇ, ਪ੍ਰੋਡਕਸ਼ਨ ਉਹਨਾਂ ਦੀ ਉੱਥੇ ਹੈ। ਦੋਸ਼ ਤਾਂ ਉਹਨਾਂ ਤੇ ਵੀ ਲੱਗਦੇ ਆ। ਫਿਰ ਕੀ ਉਹਨਾਂ ਦੀ ਤੁਸੀਂ ਕਾਰਵਾਈ ਕਰਦੇ ਆ ਹਿਮਾਚਲ ਵਾਲੇ? ਪੰਜਾਬ ਨੂੰ ਤਾਂ ਕਹਿਣਾ ਬਹੁਤ ਸੌਖਾ।
ਨਹੀਂ ਹੁਣ ਫਾਰਮਾਸਿਊਟੀਕਲ ਇਹ ਨਹੀਂ ਹੈ ਪ੍ਰਵੀਨ ਜੀ, ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ। ਯੂਪੀ ਚੋਂ ਬਹੁਤ ਸਪਲਾਈ ਹੁੰਦੀ ਆ ਜੀ। ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਜੀ। ਯੂਪੀ ਚੋਂ ਉਹ ਪੱਤਾ ਜਿਹੜਾ ਕੋਈ 12-13 ਰੁਪਏ ਦਾ ਪੱਤਾ ਪੈਂਦਾ ਹੋਲਸੇਲ 'ਚ, ਉਹ ਇੱਥੇ 300-300 ਚ 250-250 ਚ ਵਿਕਦਾ। ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲਊਂਗਾ ਜਾਂ ਕਿਸੇ ਸਾਲਟ ਦਾ ਨਾਮ ਨਹੀਂ ਲਊਂਗਾ, ਉਹ ਫਿਰ ਪ੍ਰਮੋਸ਼ਨ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ। ਤਾਂ ਗੱਲ ਇਹ ਆ ਕਿ ਬਈ ਇਹ ਇਸ ਤਰ੍ਹਾਂ ਲੋਕ ਉੱਥੋਂ ਜੀਪਾਂ ਕਾਰਾਂ ਭਰ ਕੇ ਲਿਆਉਂਦੇ, ਇੱਥੇ ਵੇਚਦੇ ਆ ਧੜੱਲੇ ਨਾਲ। ਤਾਂ ਮੈਂ ਤਾਂ ਕਹਿ ਰਿਹਾ ਕਿ ਸਾਡੇ ਇੱਥੇ ਖੁਦ ਚਲੋ ਉਹ ਵੀ ਦੇਖੋ ਜਿਹੜਾ ਇਹ ਇਦਾਂ ਦਾ ਡਰੱਗ ਹੁੰਦਾ ਨਾ, ਜਿਹੜਾ ਆਪਾਂ ਕਹਿ ਲਓ ਕਿ ਫਾਰਮਾਸਿਊਟੀਕਲ ਸੈਕਟਰ ਚੋਂ ਨਿਕਲਦਾ, ਉਹ ਇਲਾਜ ਵਾਸਤੇ ਵੀ ਹੁੰਦਾ ਹੈ ਤੇ ਨਸ਼ੇ ਵਾਸਤੇ ਵੀ ਇੱਕ ਵਰਤਿਆ ਜਾਂਦਾ। ਉਹ ਦੋਵੇਂ ਚੀਜ਼ਾਂ ਨੇ, ਆਪਾਂ ਉਸ ਨੂੰ ਬਿਲਕੁਲ ਬੰਦ ਨਹੀਂ ਕਰ ਸਕਦੇ। ਉਹ ਕੁਝ ਲਾਈਫ ਸੇਵਿੰਗ ਡਰੱਗਸ ਵਗੈਰਾ ਵਿੱਚ ਆ ਜਾਂਦੇ ਨੇ। ਬਟ ਗੱਲ ਇਹ ਹੈ ਕਿ ਇੱਥੇ ਜਿਸ ਤਰ੍ਹਾਂ ਡਰੱਗ ਹੀ ਬਣਾਇਆ ਜਾਂਦਾ, ਚਿੱਟੇ ਦੀਆਂ ਫੈਕਟਰੀਆਂ ਇੱਥੇ ਪੰਜਾਬ ਦੇ ਵਿੱਚੋਂ ਫੜੀਆਂ ਗਈਆਂ, ਹਰਿਆਣੇ 'ਚ ਕਿੰਨਾ ਜ਼ਿਆਦਾ ਉੱਥੇ ਆਉਂਦਾ, ਹਿਮਾਚਲ 'ਚ ਫੈਕਟਰੀ ਫੜੀ ਗਈ, ਗੁਜਰਾਤ 'ਚ ਮੈਂ ਤੁਹਾਨੂੰ ਦੱਸਿਆ। ਤਾਂ ਮਤਲਬ ਕਿ ਇਹ ਸਾਰੀਆਂ ਪਿਛਲੇ ਦਿਨੀ ਇੱਕ ਸ਼ਾਇਦ ਇੱਕ ਹੋਰ ਸਟੇਟ ਸੀਗਾ, ਸ਼ਾਇਦ ਮੱਧ ਪ੍ਰਦੇਸ਼, ਉੱਥੇ ਫੜੀ ਗਈ ਸੀ ਇਸ ਤਰ੍ਹਾਂ ਦੀ ਫੈਕਟਰੀ। ਤਾਂ ਮਤਲਬ ਕਿ ਫੈਕਟਰੀਆਂ ਜਿਹੜੀਆਂ ਚੱਲ ਰਹੀਆਂ, ਤਾਂ ਉਹ ਅਸੀਂ ਮੇਰੇ ਖਿਆਲ ਦੇ ਨਾਲ ਸਹੀ ਸਮੱਸਿਆ ਨੂੰ ਮੰਨ ਹੀ ਨਹੀਂ ਰਹੇ ਕਿ ਸਮੱਸਿਆ ਸਾਡੇ ਵੀ ਇੱਥੇ ਹੈ। ਤਾਂ ਇਹ ਸਮੱਸਿਆ ਜਿਹੜੀ ਹੈ, ਇਹਦਾ ਹੱਲ ਜਿਹੜਾ ਹੈ ਉਹ ਹਰੇਕ ਸਟੇਟ ਦੇ ਅਨੁਸਾਰ ਪਾਲਿਸੀ ਬਣਾ ਕੇ, ਚੰਗੀ ਫੰਡਿੰਗ ਕਰਕੇ, ਚੰਗੇ ਲੋਕਾਂ ਨੂੰ ਅੱਗੇ ਲਾ ਕੇ ਕੀਤਾ ਜਾ ਸਕਦਾ। ਪੂਰਨ ਤੌਰ ਤੇ ਤਾਂ ਨਹੀਂ, ਕੁਝ ਰਿਜ਼ਲਟ ਹਾਸਲ ਕੀਤੇ ਜਾ ਸਕਦੇ ਆ ਜੀ। ਤੇ ਮਿੰਟੂ ਜੀ, ਸਾਫਟਵੇਅਰ ਨੇ ਕਹਿੰਦੇ ਪੰਜਾਬ ਦੇ ਵਿੱਚ ਐਡਵਾਈਜ਼ਰੀ ਜਾਰੀ ਕਰਤੀ ਜੀ। ਸਾਫਟਵੇਅਰ ਕਰਕੇ ਕਹਿ ਲਓ ਕਿ ਐਡਵਾਈਜ਼ਰੀ ਜਾਰੀ ਹੋ ਗਈ ਆ, ਕੁਝ ਕਹਿ ਲਓ ਕਿ ਥੋੜਾ ਅੱਖਰਾਂ ਦਾ ਇੱਧਰ ਉੱਧਰ ਹੇਰ-ਫੇਰ ਹੋ ਗਿਆ ਹੋਣਾ। ਤਾਂ ਦੇਖੋ, ਸਾਫਟਵੇਅਰ ਕਾਰਨ ਪੰਜਾਬ 'ਚ ਇਹ ਐਡਵਾਈਜ਼ਰੀ ਜਾਰੀ ਹੋਈ ਹੈ। ਸਾਫਟਵੇਅਰ ਦਾ ਕੀ ਹੈ ਕਿ ਇੱਕ ਸਕੈਮ ਸਾਹਮਣੇ ਆਇਆ ਹੈ ਪ੍ਰਵੀਨ ਜੀ, ਜਿਹਦੇ ਵਿੱਚ 13 ਸੂਬਿਆਂ ਦੇ ਕਰੀਬ 200 ਟੋਲ ਪਲਾਜ਼ਿਆਂ ਤੇ ਕੰਪਿਊਟਰ ਵਿੱਚ ਹੇਰ-ਫੇਰ ਕਰਕੇ ਦੱਸਦੇ ਆ ਕਿ ਹੁਣ ਤੱਕ 120 ਕਰੋੜ ਦਾ ਰਗੜਾ ਲਾਇਆ ਗਿਆ। ਦੋ ਆਪਣੇ ਵੀ ਹੈ ਇਹਦੇ ਵਿੱਚ। ਇੱਕ ਤੇ ਹੈਗਾ ਲੁਧਿਆਣਾ ਖਰੜ ਹਾਈਵੇ ਤੇ ਕੁਲਾਲ ਵਾਲਾ, ਤੇ ਦੂਜਾ ਤੇ ਤੁਸੀਂ ਪਾਰ ਅਕਸਰ ਹੀ ਕੀਤਾ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਜੀਤਾ ਟੋਲ ਪਲਾਜ਼ਾ, ਜਗਸੀਰ ਜੀਤ ਵਾਲਾ ਪਿੰਡ। ਤਾਂ ਸਭ ਤੋਂ ਮਹਿੰਗਾ ਵੀ ਹੈ ਮੇਰੇ ਖਿਆਲ ਦੇ ਨਾਲ ਇਹ। ਤਾਂ ਇਹਨਾਂ ਟੋਲ ਪਲਾਜ਼ਿਆਂ ਤੇ ਹੁਣ ਐਡਵਾਈਜ਼ਰੀ ਜਾਰੀ ਹੋਈ ਆ, ਐਡਵਾਈਜ਼ਰੀ ਜਾਰੀ ਕੀਤੀ ਗਈ ਆ। ਰੀਜਨਲ ਦਫ਼ਤਰ ਨੇ ਸਾਰੇ ਅਧਿਕਾਰੀਆਂ ਨੂੰ ਇਹਦੇ ਬਾਰੇ ਅਲਰਟ ਭੇਜਿਆ ਹੈ। ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਇਹ ਸਮਝਾ ਦਿੰਦਾ। ਇੱਕ ਸੌਫਟਵੇਅਰ ਇੰਜੀਨੀਅਰ ਸੀਗਾ, ਉਸਨੇ ਦਿਮਾਗ ਲਾਇਆ, ਉਹ NHAI ਦੇ ਸੌਫਟਵੇਅਰ ਅਪਡੇਟ ਵਗੈਰਾ ਕਰਦਾ ਸੀਗਾ। ਤਾਂ ਉਹਨੇ ਐਸੀ ਸੈਟਿੰਗ ਕੀਤੀ ਕਰਮਚਾਰੀਆਂ ਨਾਲ ਰਲ ਕੇ, ਜਾਂ ਮਤਲਬ ਕਿ ਐਸਾ ਨੈਟਵਰਕ ਸਥਾਪਿਤ ਕੀਤਾ ਪ੍ਰਵੀਨ ਜੀ, ਕਿ ਜਿਹੜੀਆਂ ਗੱਡੀਆਂ ਤੇ ਫਾਸਟੈਗ ਨਹੀਂ, ਇਹਨੂੰ ਮੈਂ ਸਾਦੇ ਢੰਗ ਨਾਲ ਸਮਝਾ ਰਿਹਾ, ਨਹੀਂ ਤਾਂ ਤੁਹਾਨੂੰ ਪਤਾ ਅਮਰੀਕਾ ਦਾ ਪੰਜਾਬ ਦਾ ਕੁਝ ਸਿਸਟਮ ਦਾ ਫਰਕ ਹੋ ਜਾਂਦਾ, ਕੁਝ ਸ਼ਬਦਾਵਲੀ ਕਈ ਵਾਰ ਲੱਛੇਦਾਰ ਗੁੰਝਲਦਾਰ ਹੋ ਜਾਂਦੀ ਆ। ਤਾਂ ਜਿਹੜਾ ਟੋਲ ਹੁੰਦੇ ਆ, ਟੋਲਾਂ ਤੋਂ ਗੁਜ਼ਰਨ ਲਈ ਇੱਥੇ ਸਾਡੀਆਂ ਕਾਰਾਂ ਤੇ ਨਾ ਇੱਕ ਉਹ ਲੱਗਿਆ ਹੁੰਦਾ ਹੈ ਫਾਸਟੈਗ। ਫਾਸਟੈਗ ਕੀ ਆ ਕਿ ਉਹ ਮਤਲਬ ਕਿ ਬਾਰਕੋਡ ਕਹਿ ਲਓ ਕਿ ਜਿੱਦਾਂ ਏਦਾਂ ਉਹ ਸਕੈਨ ਕਰਕੇ ਨਾਲ ਦੀ ਨਾਲ ਉਹ ਸਾਡੇ ਖਾਤੇ ਚੋਂ ਪੈਸੇ ਕੱਟੇ ਜਾਂਦੇ ਆ, ਅਕਾਊਂਟ ਚੋਂ, ਤੇ ਉਹ ਡੰਡਾ ਜਾ ਚੁੱਕਿਆ ਜਾਂਦਾ, ਅਸੀਂ ਨਿਕਲ ਜਾਂਦੇ ਹਾਂ। ਜਿਸ ਗੱਡੀ ਤੇ ਫਾਸਟੈਗ ਨਹੀਂ ਹੁੰਦਾ, ਉਸ ਤੋਂ ਦੂਣਾ ਰੁਪਈਆ ਜਿਹੜਾ ਹੈ, ਜਾਂ ਕਹਿ ਲਓ ਚਾਰਜਸ ਜਿਹੜੇ ਆ ਵਸੂਲੇ ਜਾਂਦੇ ਆ। ਤਾਂ ਹੁਣ ਹੁੰਦਾ ਕੀ ਆ ਕਿ ਇਹਨਾਂ ਨੇ ਗੇਮ ਕੀ ਲਾਈ ਕਿ NHAI ਦੇ ਸੌਫਟਵੇਅਰ ਵਾਂਗੂ ਇੱਕ ਹੋਰ ਸੌਫਟਵੇਅਰ ਇੰਸਟਾਲ ਕਰ ਰੱਖਿਆ ਸੀਗਾ। ਉਹਦੇ ਚੋਂ ਉਸੇ ਤਰ੍ਹਾਂ ਪਰਚੀ ਕੱਢ ਕੇ ਗੱਡੀ ਨੂੰ ਦੇ ਦਿੰਦੇ ਸੀ, ਪਰ ਉਹ ਗੱਡੀ ਫ੍ਰੀ ਲੇਨ 'ਚ ਗਿਣਾ ਦਿੱਤੀ ਜਾਂਦੀ ਸੀ। ਸਿਰਫ ਉਹਦੇ ਚੋਂ 5-10% ਐਂਟਰੀਆਂ ਅਸਲੀ ਸੌਫਟਵੇਅਰ 'ਚ ਵਿਖਾ ਦਿੱਤੀਆਂ ਜਾਂਦੀਆਂ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ 200 ਟੋਲ ਪਲਾਜ਼ਿਆਂ ਤੇ ਹੇਰਾਫੇਰੀ ਚੱਲ ਰਹੀ ਸੀਗੀ। ਇਹ ਯੂਪੀ 'ਚੋਂ ਫੜੇਗਾ, ਤਾਂ ਉਸ ਤੋਂ ਬਾਅਦ ਫਿਰ ਸਾਰੇ ਨੈਟਵਰਕ ਦਾ ਪਰਦਾਫਾਸ਼ ਹੋਇਆ, ਤੇ ਕਰਦਿਆਂ ਫਿਰ ਐਡਵਾਈਜ਼ਰੀ ਜਿਹੜੀ ਹੁਣ ਪੰਜਾਬ ਵਾਸਤੇ ਵੀ ਜਾਰੀ ਹੋਈ ਆ ਪ੍ਰਵੀਨ ਜੀ। ਜੀ। ਤੇ ਮਿੰਟੂ ਜੀ, ਲੁਧਿਆਣੇ ਦੇ ਸਕੂਲ ਆਫ ਐਮੀਨੈਂਸ ਦਾ ਪ੍ਰਿੰਸੀਪਲ ਸਸਪੈਂਡ ਕੀਤਾ ਗਿਆ ਜੀ। ਹਾਂਜੀ, ਦੇਖੋ ਇਹ ਨਾ ਕੋਈ ਵੀਡੀਓ ਵਾਇਰਲ ਹੋਇਆ ਸੀਗਾ, ਇਹਦੇ ਵਿੱਚ ਇਹਨਾਂ ਦਾ ਕੋਈ ਕੰਸਟਰਕਸ਼ਨ ਦਾ ਯਾਨੀ ਉਸਾਰੀ ਦਾ ਕੋਈ ਕੰਮ ਚੱਲਦਾ ਪਿਆ ਸੀਗਾ, ਤੇ ਉਹਦੇ ਵਿੱਚ ਜਵਾਹਰ ਨਗਰ 'ਚ ਇਹ ਜਿਹੜਾ ਸਕੂਲ ਆਫ ਐਮੀਨੈਂਸ ਆ, ਉਹਦੇ 'ਚ ਬੱਚਿਆਂ ਤੋਂ ਕੋਈ ਕੰਮ ਕਰਵਾਇਆ ਜਾ ਰਿਹਾ ਸੀਗਾ। ਮਤਲਬ ਕਿ ਜਿਵੇਂ ਢੋਆ ਢੁਆਈ, ਅੱਜ ਕੱਲ ਤੁਹਾਨੂੰ ਪਤਾ ਹੀ ਆ, ਵੀਡੀਓ ਬਣ ਜਾਂਦੀ ਆ ਉਸ ਵੇਲੇ। ਜੀ। ਤਾਂ ਇੱਧਰ ਦੂਸਰੇ ਪਾਸੇ 10ਵੀਂ ਦਾ ਇੱਕ ਵਿਦਿਆਰਥੀ ਮੈਂ
ਦੇਖ ਰਿਹਾ ਸੀ, ਉਹ ਕਹਿ ਰਿਹਾ ਸੀਗਾ ਕਿ ਸਕੂਲੀ ਕੰਮ ਕਰਨ 'ਚ ਕੀ ਬੁਰਾਈ ਹੈ ਜੀ? ਠੀਕ ਹੈ ਜੀ। ਜੀ ਪਰ ਗੱਲ ਇਹ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਵੀ ਨਜ਼ਦੀਕ ਹੋਣ ਕਰਕੇ ਪੜ੍ਹਾਈ ਤੇ ਧਿਆਨ ਦੇਣਾ ਵੀ ਲਾਜ਼ਮੀ ਆ। ਤਾਂ ਗੱਲ ਇਹ ਆ ਕਿ ਹੁਣ ਉਹਨੂੰ ਸਸਪੈਂਡ ਕਰ ਦਿੱਤਾ ਕਿ ਉਹ ਸੀਮੈਂਟ ਵਗੈਰਾ ਜਿਹੜੇ ਸੀ ਇੱਧਰ ਉੱਧਰ ਕਰ ਰਹੇ ਸੀ ਬੱਚੇ। ਦੇਖੋ ਪ੍ਰਵੀਨ ਜੀ, ਬਿਲਕੁਲ ਮੈਂ ਇਸ ਗੱਲ ਦੇ ਨਾਲ ਤੇ ਸਹਿਮਤ ਹਾਂ ਕਿ ਇਹ ਰੁੱਤ ਪੜ੍ਹਾਈ ਦੀ ਹੈ, ਕਿਉਂਕਿ ਕੁਝ ਦਿਨ ਬਾਕੀ ਨੇ, ਪੱਕੇ ਪੇਪਰ ਜਿਹੜੇ ਆ ਬੱਚਿਆਂ ਦੇ ਆਉਣ ਵਾਲੇ ਆ, ਹਾਂਜੀ ਤੇ ਸਾਰੇ ਬੱਚਿਆਂ ਨੂੰ ਹੀ ਨਹੀਂ, ਮਾਪਿਆਂ ਨੂੰ ਵੀ ਫਿਕਰ ਹੁੰਦਾ ਕਿ ਜਵਾਕ ਚੰਗੇ ਨੰਬਰ ਲੈ ਜਾਵੇ। ਸੋ ਇਸ ਟਾਈਮ ਨੂੰ ਮੇਰੇ ਖਿਆਲ ਦੇ ਨਾਲ ਇੱਧਰ ਨਹੀਂ ਲਾਉਣਾ ਚਾਹੀਦਾ। ਪਰੰਤੂ ਮੇਰਾ ਇਹ ਮੰਨਣਾ, ਅਸੀਂ ਅੱਜ ਕੁਝ ਜ਼ਿਆਦਾ ਹੀ ਆ ਜਿਹੜੇ ਪੱਤਰਕਾਰ ਲੋਕ ਆ, ਅਸੀਂ ਤੇ ਖਾਸੇ ਦੋਗਲੇ ਹੋ ਗਏ ਆ। ਜੀ ਉਂਝ ਕਵਾਂਗੇ ਕਿ ਅਸੀਂ ਕੰਮ ਸੱਭਿਆਚਾਰ ਤੋਂ, ਕਿਰਤ ਸੱਭਿਆਚਾਰ ਤੋਂ ਦੂਰ ਹੋ ਰਹੇ ਆ। ਤੇ ਕਿਰਤ ਪ੍ਰਤੀ ਜੇ ਜੁੜਾਵ ਕਿਸੇ ਬੱਚੇ ਦਾ ਹੋ ਸਕਦਾ ਤਾਂ ਸਭ ਤੋਂ ਬਿਹਤਰ ਜਗ੍ਹਾ ਸਕੂਲ ਹੈ। ਮੈਂ ਛੋਟੇ ਜਿਹੇ ਹੁੰਦੇ ਨੇ ਸਕੂਲ ਦੀਆਂ ਵਾਰੀਆਂ ਵੀ ਲਾਈਆਂ, ਉੱਠ ਕੇ ਸਿਆਲ 'ਚ ਅਸੀਂ ਖੁਦ ਆਪਦਾ ਗਰਾਊਂਡ ਤਿਆਰ ਕਰਦੇ ਹੁੰਦੇ ਸੀ ਛੋਟੇ ਜਿਹੇ। ਅਸੀਂ ਸਾਡਾ ਇੱਕ ਮਾਸਟਰ ਪੀਣ ਖਾਣ ਦਾ ਬੜਾ ਸ਼ੌਕੀ ਸੀ, ਉਦੋਂ ਰਾੜੇ ਤੜਕੇ ਸਕੂਲਾਂ 'ਚ ਹੀ ਲੱਗਦੇ ਹੁੰਦੇ ਸੀ, ਚੁੱਲ੍ਹੇ ਬਣੇ ਹੁੰਦੇ ਸੀ, ਅਸੀਂ ਤਿੱਤਰ ਵੀ ਫੜ ਕੇ ਲਿਆ ਕੇ ਦਿੰਦੇ ਸੀ, ਪੜ੍ਹਦੇ ਵੀ ਫੁੱਲ ਸੀਗੇ। ਤਾਂ ਮਤਲਬ ਮੈਂ ਇਸ ਚੀਜ਼ ਦੇ ਵਿੱਚ ਬੁਰਾਈ ਨਹੀਂ ਸਮਝਦਾ। ਹਾਂ, ਟਾਈਮ ਕੀ ਆ, ਇੱਕ ਬੱਚੇ ਦੀ ਸਰੀਰਕ ਸਮਰੱਥਾ ਕਿਸ ਤਰ੍ਹਾਂ ਦੀ ਹੈ ਕੰਮ ਕਰਨ ਦੀ। ਜੇ ਆਪਾਂ ਦੂਜੀ ਦੇ ਬੱਚੇ ਨੂੰ ਬੋਰੀ ਚਕਾਵਾਂਗੇ, ਉਹ ਐਸਾ ਨਹੀਂ ਨਹੀਂ ਹੈ, ਚੱਕੀ ਜਾਂਦੀ। ਉਹਨੂੰ ਇੰਨਾ ਕੁ ਕੰਮ ਕਰਾਇਆ। ਪਰ ਜਿਵੇਂ ਜਾਪਾਨੀ ਬੱਚਿਆਂ ਨੂੰ ਕੰਮ ਕਰਨਾ ਸਿਖਾਇਆ ਜਾਂਦਾ ਕੁਝ ਹੋਰ ਦੇਸ਼ਾਂ 'ਚ, ਮੈਂ ਉਸ ਹੱਕ 'ਚ ਹਾਂ। ਪਰ ਇੱਕ ਟਾਈਮਿੰਗ ਤੇ ਦੂਸਰੀ ਸਰੀਰਕ ਸਮਰੱਥਾ ਜ਼ਰੂਰੀ ਹੋਣੀ ਚਾਹੀਦੀ ਹੈ। ਤੇ ਤੀਜਾ, ਸਾਨੂੰ ਆਪ ਜਿਹੜੇ ਪੱਤਰਕਾਰ ਹੈ ਨਾ, ਇਹ ਆਪਣੇ ਕੈਮਰੇ ਵੀ ਥੋੜੇ ਜਿਹੇ ਨਾ ਉਹ ਸਹੀ ਦਿਸ਼ਾ ਵੱਲ ਮੋੜਨੇ ਚਾਹੀਦੇ ਆ। ਜਦੋਂ ਇਹਨਾਂ ਦੀ ਕੋਈ ਧਰਨੇ ਦੀ ਗੱਲ ਹੁੰਦੀ ਆ, ਉਹ ਇੱਥੇ ਸਾਡੇ ਵਰਗਿਆਂ ਕੋਲ ਰੋਂਦੇ ਆ, ਫਲਾਣੀ ਜਥੇਬੰਦੀ ਵਾਲੇ, ਬਾਈ ਕੋਈ ਨਹੀਂ ਲਾਉਂਦਾ ਖਬਰ, ਨਹੀਂ ਜਾਂਦਾ। ਕੋਈ ਇਧਰੋਂ ਆ ਜਾਂਦਾ, ਕੋਈ ਸਾਡੀ ਗੱਲ ਨਹੀਂ ਸੁਣਦਾ, ਵੀਰੇ ਤੁਸੀਂ ਲਾ ਦਿਓ। ਮਤਲਬ ਕਿ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਸਰ? ਕੁਝ ਨਹੀਂ ਕਰ ਸਕਦੇ ਅਸੀਂ, ਤਾਂ ਰੋਣ ਆਉਂਦਾ। ਉਹ ਕਹਿਣ ਦਾ ਮਤਲਬ ਹੈ ਕਿ ਮੇਰੇ ਖਿਆਲ ਦੇ ਨਾਲ ਜਾਂ ਸਾਨੂੰ ਇਹ ਗੱਲਾਂ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ ਕਿ ਬੱਚੇ ਕਿਰਤ ਸੱਭਿਆਚਾਰ ਨਾਲ ਟੁੱਟ ਰਹੇ। ਹਾਂ, ਇਸ ਗੱਲ ਦੇ ਹੱਕ 'ਚ ਹੈ ਕਿ ਸਰੀਰਕ ਸਮਰੱਥਾ ਤੇ ਇੱਕ ਬੱਚੇ ਦੀ ਪੜ੍ਹਾਈ ਲਿਖਾਈ ਦਾ ਨੁਕਸਾਨ ਨਾ ਹੋਵੇ। ਇਹ ਚੀਜ਼ਾਂ ਛੱਡ ਕੇ ਬਾਕੀ ਜੇ ਕਿਰਤ ਸੱਭਿਆਚਾਰ ਨਾਲ ਜਾਂ ਬੱਚੇ ਸਕੂਲ ਦੀ ਸਫਾਈ ਨਾਲ ਜੁੜਦੇ ਆ, ਉਹ ਮਤਲਬ ਕਿ ਕਿਸੇ ਵੀ ਕੰਮ ਨਾਲ ਜੁੜਦੇ ਆ, ਤਾਂ ਕੋਈ ਹਰਜ਼ ਨਹੀਂ ਹੈਗਾ। ਮੇਰਾ ਮੰਨਣਾ, ਕੋਈ ਸਹਿਮਤ ਹੋ ਸਕਦਾ, ਕੋਈ ਅਸਹਿਮਤ ਹੋਵੇ, ਉਹਦਾ ਵੀ ਸਵਾਲ ਹੈ। ਧਰਨੇ ਵਾਲਿਆਂ ਦੀ ਮਿੰਟੂ ਜੀ ਤੁਸੀਂ ਗੱਲ ਕੀਤੀ ਹੈ। ਧਰਨੇ ਵਾਲਿਆਂ ਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਮੀਡੀਆ ਖਬਰ ਹੀ ਨਹੀਂ ਮੰਨਦਾ। ਧਰਨੇ ਦੀ ਖਬਰ ਨੂੰ ਤਾਂ ਖਬਰ ਹੀ ਨਹੀਂ ਮੰਨਦੇ। ਬਿਲਕੁਲ ਬਿਲਕੁਲ ਸਰ, ਮੈਂ ਤੁਹਾਨੂੰ ਆਪਦਾ ਐਕਸਪੀਰੀਅੰਸ ਦੱਸ ਦਿੰਦਾ ਸਰ। ਅਸੀਂ ਲੰਬੀ ਬੀਟ 'ਚ ਕੰਮ ਕਰਦੇ ਸੀਗੇ। ਹਾਂਜੀ ਹਾਂਜੀ ਲੰਬੀ, ਮੇਰਾ ਇੱਕ ਪੱਤਰਕਾਰ ਸਾਥੀ ਸੀਗਾ, ਸ਼ਰਮਾ ਸੀਗਾ, ਪੂਰਾ ਨਾਮ ਨਹੀਂ ਲਵਾਂਗਾ ਉਹਦੀ ਇਜਾਜ਼ਤ ਤੋਂ ਬਗੈਰ। ਤਾਂ ਗੱਲ ਇਹ ਆ ਕਿ ਅਸੀਂ ਦੋਨੇ ਕਈ ਵਾਰ ਰਾਤ ਨੂੰ 11-12 ਵਜੇ ਉੱਥੋਂ ਆਉਂਦੇ ਹੁੰਦੇ ਸੀ। ਅਸੀਂ ਬੈਠੇ ਰਹਿੰਦੇ ਹੁੰਦੇ ਸੀ, ਕੋਈ ਟੈਂਕੀ ਤੇ ਚੜਿਆ, ਕੋਈ ਸਾਡੇ ਅਖਬਾਰ ਉੱਥੋਂ ਹਿੱਲਣ ਨਹੀਂ ਸੀ ਦਿੰਦੇ ਕਿ ਨਹੀਂ ਨਾ, ਕੋਈ ਕੁਝ ਵੀ ਹੋ ਸਕਦਾ, ਕੋਈ ਲਾਠੀ ਚਾਰਜ ਹੋ ਸਕਦਾ, ਇੰਨੇ ਵਜੇ ਤੱਕ ਕਰੋ। ਜਦੋਂ ਤੱਕ ਅਖਬਾਰ ਪ੍ਰਿੰਟ ਨਹੀਂ ਸੀ ਹੋ ਜਾਂਦਾ ਕਈ ਵਾਰ, ਤਦ ਤੱਕ ਸਾਨੂੰ ਉੱਥੇ ਬਿਠਾਈ ਰੱਖਦੇ ਸੀਗੇ ਸਭ। ਮਤਲਬ ਕਿ ਇਹੋ ਜਿਹੇ ਧਰਨੇ ਦੇਖੇ ਜਿੱਥੇ ਲਾਠੀ ਚਾਰਜ, ਮਤਲਬ ਕਿ ਪੱਤਰਕਾਰਾਂ ਤੇ ਡਾਂਗਾ ਪੈ ਗਈਆਂ। ਸੋ ਕਹਿਣ ਦਾ ਮਤਲਬ ਹੈ ਕਿ ਉੱਥੋਂ ਧਰਨੇ ਦੀ ਖਬਰ ਪੂਰੇ ਪੰਜਾਬ ਦੇ ਵਿੱਚ ਬੜੀ ਕਹਿ ਲਓ ਕਿ ਉਤਸੁਕਤਾ ਨਾਲ ਪੜ੍ਹੀ ਜਾਂਦੀ ਸੀਗੀ। ਅੱਜ ਦੇ ਦੌਰ 'ਚ ਧਰਨੇ ਮੁਜ਼ਾਹਰੇ ਵੈਸੇ ਹੀ ਹੈ। ਤੁਸੀਂ ਦੇਖੋਗੇ ਬਿਲਕੁਲ ਬਿਲਕੁਲ ਕਵਰੇਜ ਜਿਹੜੀ ਆ ਅਖਬਾਰਾਂ ਨੇ ਰਾਈਟ ਆਫ ਕਰ ਦਿੱਤੀ ਆ, ਕਰਵਾ ਦਿੱਤੀ ਗਈ ਆ, ਜਾਂ ਜਿੱਦਾਂ ਕਿੱਦਾਂ ਵੀ ਆ ਤੁਸੀਂ ਸਮਝ ਸਕਦੇ ਹੋ। ਪਰੰਤੂ ਬਿਲਕੁਲ ਉਹ ਕਵਰੇਜ ਮਰ ਗਈ ਆ। ਕੋਈ ਜਥੇਬੰਦੀ ਰੋਈ ਜਾਂਦੀ ਹੈ, ਪਿੱਟੀ ਜਾਂਦੀ ਹੈ, ਕੰਪਿਊਟਰ ਅਧਿਆਪਕ ਹੈ ਜੀ, ਫਲਾਣੇ ਆ, ਕੱਚੇ ਕੰਮ ਆ, ਕਿਸੇ ਦੀ ਕੋਈ ਗੱਲ ਸੁਣਦਾ ਹੀ ਨਹੀਂ ਹੈ ਜੀ। ਸਮਾਜ ਦੀ ਇੱਕ ਬਹੁਤ ਵੱਡੀ ਸੰਘਰਸ਼ੀਲ ਧਿਰ ਮੀਡੀਆ ਨੇ ਨਿਰਧਾਰਿਤ ਕੀਤੀ ਹੋਈ ਹੈ ਖਬਰਾਂ ਦੇ ਵਿੱਚੋਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਸਿੱਟਾ ਕੀ ਨਿਕਲਦਾ। ਅੱਜ ਤਾਂ ਚੱਲ ਤੁਸੀਂ ਕਰ ਦਿਓਗੇ ਡਰ ਕਰਕੇ, ਲਾਲਚ ਕਰਕੇ, ਕਿਸੇ ਵੀ ਕਾਰਨ ਕਰਕੇ ਮਿੰਟੂ ਜੀ, ਪਰ ਜਦੋਂ ਤੁਹਾਡੇ ਸਮਾਜ ਤੇ ਮਾਸ਼ਰੇ ਦੇ ਵਿੱਚੋਂ ਹੱਕ ਹਕੂਕ ਦੀ ਗੱਲ ਗਾਇਬ ਹੁੰਦੀ ਹੈ ਨਾ, ਤੇ ਉਹ ਗਾਹੇ ਬਗਾਹੇ ਅੱਗ ਤੁਹਾਡੇ ਕੋਲੇ ਵੀ ਜਾ ਪਹੁੰਚਦੀ ਹੈ ਜੀ। ਸਹੀ ਹੈ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਵਿੱਚ ਦੀ ਤੁਸੀਂ ਹੋਰ ਵੀ ਚੀਜ਼ਾਂ ਕਈ ਕਵਰ ਕਰ ਦਿੰਦੇ ਹੋ, ਵਿੱਚ ਦੀ ਇੱਕ ਅੱਧਾ ਗਾਣੇ ਦਾ ਵੀ ਟੱਪਾ ਸੁਣਾ ਦਿੰਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਥੈਂਕ ਯੂ ਮਿੰਟੂ ਜੀ, ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਅਹਿਮ ਨੇ, ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ।
ਜਾਂਦੇ ਆਪਾਂ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਲਾਈਟ ਮੋਡ ਦੇ ਵਿੱਚ ਹੋ ਗਏ, ਪਰ ਅਗਲੀ ਜਿਹੜੀ ਖਬਰ ਆ ਬਹੁਤ ਗੰਭੀਰ ਹੈ, ਸੀਰੀਅਸ ਖਬਰ ਹੈ। ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ, ਵਿਸ਼ਵ ਗੁਰੂ ਆਪਣੇ ਆਪ ਨੂੰ ਦੱਸਦੇ ਨੇ, ਔਰਤਾਂ ਦੇ ਬਾਰੇ ਉਹ ਬੜੀ ਸੰਘ ਪਾੜ ਕੇ ਰੈਲੀਆਂ ਦੇ ਵਿੱਚੋਂ ਸਟੇਜਾਂ ਦੇ ਉੱਤੇ ਉਹ ਬੜਾ ਜ਼ੋਰਦਾਰ ਭਾਸ਼ਣ ਦਿੰਦੇ ਨੇ, ਔਰਤਾਂ ਇਹ ਭਾਰਤ ਨੇ ਆਏ, ਭਾਰਤ ਦੀ ਤਹਿਜ਼ੀਬ ਆਏ, ਭਾਰਤ ਦੇ ਵਿੱਚ ਆ ਹੋ ਰਿਹਾ। ਇੱਕ ਰਿਪੋਰਟ ਸਾਂਝੀ ਕਰਦੇ ਹਾਂ ਬ੍ਰੇਕ ਤੋਂ ਬਾਅਦ। ਤੇ ਜਿਹੜੀ ਇਹ ਪਾਰਟੀ ਦੇ ਵਿੱਚੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ, ਇਸ ਪਾਰਟੀ ਦਾ ਕੀ ਹਾਲ ਹੈ ਔਰਤਾਂ ਦੇ ਹੱਕ ਹਕੂਕਾਂ ਪ੍ਰਤੀ ਜਾਂ ਔਰਤਾਂ ਦੇ ਵਿਰੁੱਧ ਜ਼ੁਲਮਾਂ ਪ੍ਰਤੀ, ਉਹਦੇ ਉੱਤੇ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।